ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਵੈਸੀ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕ ਕਟਰਲਕ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 19 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕਿਸਾਨੀ ਤੋਂ। ਇੱਕ ਨਾ ਮੈਂ ਖਬਰ ਪੜ੍ਹ ਰਿਹਾ ਸੀਗਾ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ ਆਫ ਦੀ ਰਿਕਾਰਡ। ਕਹਿੰਦੇ ਲਿਖਣ ਵਾਲੇ ਨੇ, ਹੁਣ ਚਲੋ ਉਹਦੇ ਤੇ ਉਹਨੂੰ ਕੀ ਕਹੀਏ, ਕੀ ਗਿਲਾ ਸ਼ਿਕਵਾ ਕਰੀਏ ਉਹਦੇ ਨਾਲ, ਹਨਾ। ਪੰਜਾਬ ਤੇ ਹਰਿਆਣਾ ਦੇ ਵਿੱਚ ਮੀਂਹ ਸਣੇ ਗੜੇਮਾਰੀ ਦਾ ਕਹਿਰ, ਜਾਣੋ ਕਿੰਨੇ ਦਿਨ ਸੁਹਾਵਣਾ ਬਣਿਆ ਰਹੇਗਾ ਮੌਸਮ। ਕਹਿਰ ਤੇ ਸੁਹਾਵਣਾ ਦੋ ਲਫ਼ਜ਼ ਇਕੱਠੇ ਚੱਲ ਸਕਦੇ, ਸ਼ਬਦ ਇਕੱਠੇ ਹੋ ਕਿਵੇਂ ਹੋ ਸਕਦੇ? ਹਾਂਜੀ, ਹਨਾ। ਸੋ ਇੱਥੋਂ ਹੀ ਸਮਝਦਾ, ਹਾਂਜੀ, ਸਮਝ ਦਾ ਹੀ ਤਕਾਜ਼ਾ। ਔਰ ਦੇਖੋ, ਨਵੇਂ ਬੱਚੇ ਆਉਂਦੇ ਨੇ, ਆਪਾਂ ਵੀ ਕਿਤੇ ਨਵੇਂ ਸੀਗੇ, ਪਰ ਜਿਹੜੇ ਉੱਪਰ ਬੈਠੇ ਲੋਕ ਨੇ, ਪਬਲਿਸ਼ ਹੋਣ ਤੋਂ ਪਹਿਲਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਬਲਿਸ਼ ਕੀ ਹੋ ਰਿਹਾ। ਹੋ ਸਕਦਾ ਬੱਚਾ ਵਿਚਾਰਾ ਜਰਨਲਿਜ਼ਮ ਦੇ ਪਹਿਲੇ ਸਾਲ ਚ ਹੋਵੇ, ਦੂਜੇ ਚ ਹੋਵੇ, ਹੋ ਸਕਦਾ ਪੇਂਡੂ ਵਸੋਂ ਨਾਲੋਂ ਵੀ ਥੋੜਾ ਦੂਰ ਹੋਵੇ, ਹਾਂਜੀ, ਹਿੰਦੀ ਸਕੂਲ ਚ ਪੜ੍ਹਿਆ ਹੋਵੇ, ਜਾਂ ਮਤਲਬ ਕੁਝ ਵੀ ਹੋ ਸਕਦਾ। ਪਰ ਦੇਖੋ ਤੁਸੀਂ ਕਿੰਨਾ ਗੈਰ ਜ਼ਿੰਮੇਦਾਰਾਨਾ ਕੰਮ ਸਾਡੇ ਮੀਡੀਆ ਦੇ ਵਿੱਚ ਹੋ ਰਿਹਾ। ਤੇ ਆਪਾਂ ਕਿਸਾਨੀ ਤੋਂ ਹੀ ਸ਼ੁਰੂਆਤ ਕਰ ਲਈਏ। ਕਿਸਾਨੀ ਨੂੰ ਜਦੋਂ ਮਾਰ ਪੈਂਦੀ ਹੈ ਨਾ ਸ਼ਰਮਾ ਜੀ, ਆਪਸ਼ਨ ਕੋਈ ਨਹੀਂ ਹੁੰਦਾ। ਕਿਸਾਨੀ ਦਾ ਜੀਵਨ ਬਹੁਤ ਔਖਾ। ਇੱਕੋ ਇੱਕ ਦੁਨੀਆ ਦੇ ਵਿੱਚ ਕਾਰੋਬਾਰ ਹੈ ਜਿਹੜਾ ਖੁੱਲੇ ਆਸਮਾਨ ਦੇ ਹੇਠ ਕੀਤਾ ਜਾਂਦਾ। ਮੀਂਹ ਤੇ ਗੜਿਆਂ ਨੇ ਫਸਲ ਮਾਰੀ ਹੈ ਜੀ, ਕਈ ਥਾਈਂ ਬਹੁਤ ਨੁਕਸਾਨ ਹੋਇਆ। ਕਿਸਾਨ ਕੋਲੇ ਇੱਕੋ ਹੀ ਚੀਜ਼ ਹੈ, ਹਤਾਸ਼ ਹੋਣ ਤੋਂ ਸਿਵਾ ਹਾਲੇ ਉਹਨੂੰ ਕੋਈ ਚਾਰਾ ਨਹੀਂ। ਬਿਲਕੁਲ ਪ੍ਰਵੀਨ ਜੀ, ਕੁਦਰਤ ਦੀ ਮਾਰ ਦੇ ਮੂਹਰੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਆਪਾਂ ਦੁਬਈ ਵਾਲਾ ਤਾਜ਼ੇ ਹਾਲਾਤ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ। ਸੋ ਜਿਹੋ ਜਿਹਾ ਉੱਥੇ ਵਰਤਾਰਾ ਵਾਪਰਿਆ, ਉਹਨਾਂ ਨੂੰ ਸੋਚਿਆ ਨਹੀਂ ਹੋਣਾ 70-75 ਸਾਲ ਬਾਅਦ ਜਿਸ ਕਦਰ ਦਾ ਮੀਂਹ ਆਇਆ। ਹੁਣ ਉੱਥੇ ਰੌਲਾ ਪਈ ਜਾਂਦਾ ਕਿ ਅਸਲੀ ਸੀ ਕਿ ਨਕਲੀ ਸੀ। ਸੋ ਪਰ ਉੱਥੇ ਕਹਿਰ ਮਚ ਗਿਆ, ਹੈ ਨਾ। ਸੋ ਇਸੇ ਵਰਤਾਰੇ ਦੇ ਦਰਮਿਆਨ ਜੇ ਕੁਦਰਤੀ ਕੋਈ ਆਫਤ ਆਉਂਦੀ ਹੈ, ਖਾਸ ਕਰ ਜੇ ਮੈਂ ਪੰਜਾਬ ਭਾਰਤ ਦੇ ਹਵਾਲੇ ਨਾਲ ਗੱਲ ਕਰਾਂ ਕਿਸਾਨੀ ਮਸਲੇ ਦੀ, ਤਾਂ ਉਹਦਾ ਇੱਕ ਸਾਡੀ ਪਹਿਲੀ ਨਜ਼ਰ ਸਰਕਾਰ ਕਰਨੀ ਜਾਂਦੀ ਹੈ। ਪਰ ਹੁਣ ਉਸ ਨਜ਼ਰ ਵੀ ਉੱਠਣੀ ਬੰਦ ਹੋ ਗਈ ਕਿਉਂਕਿ ਸਰਕਾਰਾਂ ਤੋਂ ਭਰੋਸਾ ਉੱਠ ਚੁੱਕਿਆ। ਸਰਕਾਰਾਂ ਖੜਦੀਆਂ ਹੀ ਨਹੀਂ ਕਿਸਾਨਾਂ ਨਾਲ ਜੀ। 4 ਦਿਨ ਹੋ ਗਏ ਰੇਲਵੇ ਟਰੈਕ ਤੇ ਬੈਠਿਆਂ ਨੂੰ, ਔਰ ਉਸ ਵਾਅਦੇ ਨੂੰ ਪੂਰਾ ਕਰਨ ਦੇ ਲਈ ਜਿਹੜਾ ਵਾਅਦਾ ਖੁਦ ਸਰਕਾਰਾਂ ਨੇ ਕੀਤਾ ਸੀ ਕਿ ਅਸੀਂ ਉਹਨਾਂ 3 ਕਿਸਾਨਾਂ ਨੂੰ ਰਿਹਾ ਕਰ ਦਿਆਂਗੇ ਜਿਹੜੇ ਅਸੀਂ ਚੱਕੇ। ਜਿਹੜੇ ਬਾਕੀ ਮੰਗਾਂ ਨੇ ਉਹ ਤਾਂ ਜਿਉਂਦੀਆਂ ਤਿਉਂ ਹੀ ਨੇ, ਉਹਦੇ ਲਈ ਤਾਂ ਚੱਲੇ ਰਿਹਾ ਅੰਦੋਲਨ। ਅਜੇ ਤੱਕ ਕਿਸੇ ਨੇ ਚੋਣ ਮੈਨੀਫੈਸਟੋ 'ਚੋਂ ਗੱਲ ਰੱਖਣ ਦੀ ਹਿੰਮਤ ਨਹੀਂ ਕੀਤੀ। ਮੋਦੀ ਦੀਆਂ ਗਰੰਟੀਆਂ ਦੇ ਵਿੱਚ ਵੀ ਜਾਲੀ ਫਾਲੀ ਜੀ ਗੱਲ ਹੈ, ਮਤਲਬ ਕਿਤੇ ਕਿਸਾਨੀ ਦਾ ਮੁੱਦਾ ਹੀ ਨਹੀਂ। ਜੀ ਜੀ ਬਿਲਕੁਲ। ਸੋ ਇਸ ਲਈ ਫਿਰ ਬੰਦਾ ਕਰੇ ਤਾਂ ਕਰੇ ਕਿਹਦੇ ਪਰ। 4 ਦਿਨ ਹੋ ਗਏ, ਅੱਜ ਚੌਥਾ ਦਿਨ ਹੈ। ਭਾਰਤੀ ਸਮੇਂ ਅਨੁਸਾਰ ਚੌਥਾ ਦਿਨ ਚੜ੍ਹ ਗਿਆ। 3 ਦਿਨਾਂ ਤੋਂ ਲਗਾਤਾਰ ਬੈਠੇ ਰਹੇ। ਕੱਲ ਵੀ ਮੈਂ ਦੇਖ ਰਿਹਾ ਸੀਗਾ ਕਿ 75 ਤੋਂ ਵੱਧ ਗੱਡੀਆਂ ਪ੍ਰਭਾਵਿਤ ਵੀ ਹੋਈਆਂ, 25 ਗੱਡੀਆਂ ਰੱਦ ਕਰਨੀਆਂ ਪਈਆਂ। ਬਕਾਇਦਾ ਸੂਚੀ ਜਾਰੀ ਕੀਤੀ ਰੇਲਵੇ ਨੇ, ਹੈ ਨਾ। ਤੇ ਇਹ ਸਾਰੇ ਦੇ ਬਾਵਜੂਦ ਵੀ ਮਤਲਬ ਜੇ ਤੁਸੀਂ, ਮੈਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ ਕਿ ਜੇ ਸਰਕਾਰਾਂ ਨੂੰ ਲੱਗਦਾ ਸੀ ਕਿਸਾਨਾਂ ਦੀ ਨਹੀਂ ਸੁਣਨੀ, ਹਾਂਜੀ, ਨਾ ਸੁਣੋ। ਪਰ ਜਿਹੜੇ ਯਾਤਰੂ ਕਹਿੰਦੇ ਨੇ ਕਿ ਅਸੀਂ ਪਰੇਸ਼ਾਨ, ਉਹਨਾਂ ਦੀ ਸੁਣ ਕੇ ਹੱਲ ਕਰ ਦੋ ਮਸਲਾ। ਘੱਟੋ ਘੱਟ ਟਰੈਕ ਤਾਂ ਖੁੱਲੇ। ਹਾਂਜੀ ਹਾਂਜੀ ਬਿਲਕੁਲ। ਘੱਟੋ ਘੱਟ ਕਿਸਾਨ ਇਸ ਬਹਾਨੇ ਕਿਸਾਨੀ ਦਾ ਮਸਲਾ ਹੱਲ ਕਰ ਦੋ ਕਿ ਹਾਂ ਭਾਈ ਅਸੀਂ ਆਮ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਣ ਦੇਣੀ। ਉਹ ਲੋਕ ਔਖੇ ਆ ਜੀ ਕਿ ਰੇਲ ਗੱਡੀਆਂ ਨਹੀਂ ਚੱਲਦੀਆਂ ਜਾਂ ਸੜਕ ਨਹੀਂ ਆਵਾਜਾਈ ਬੰਦ। ਪਰ ਇਸ ਸਥਿਤੀ ਵਿੱਚ ਸਰਕਾਰਾਂ ਆਉਣਾ ਹੀ ਨਹੀਂ ਚਾਹੁੰਦੀਆਂ। ਸਰਕਾਰਾਂ ਜੋੜ ਘਟਾ ਦੀ ਰਾਜਨੀਤੀ ਕਰਦੀਆਂ। ਪਰ ਹੁਣ ਕੁਦਰਤ ਦੇ ਮੂਹਰੇ ਕਿਸੇ ਦਾ ਜ਼ੋਰ ਨਹੀਂ ਗਾ ਨਾ। ਤੇ ਇਸ ਪਿਛਲੇ 2-3 ਦਿਨਾਂ ਤੋਂ ਜਿਵੇਂ ਖਬਰਾਂ ਆ ਰਹੀਆਂ ਸੀ ਮੌਸਮ ਵਿਭਾਗ ਦੇ ਵੱਲ ਨਾਲ ਕਿ ਆਉਣ ਵਾਲੇ ਦਿਨਾਂ 'ਚ 3-4 ਦਿਨਾਂ 'ਚ ਮੌਸਮ ਵਿਗੜਨਾ। ਸੋ ਬਿਲਕੁਲ ਉਸ ਤਰ੍ਹਾਂ ਦਾ ਵਰਤਾਰਾ ਹਿਮਾਚਲ ਤੋਂ ਸ਼ੁਰੂ ਹੁੰਦਾ ਹੈ। ਲਾਹੌਲ ਸਪੀਤੀ, ਕੁੱਲੂ, ਮਨਾਲੀ, ਇਹਨਾਂ ਸਾਰੇ ਖੇਤਰਾਂ ਦੇ ਵਿੱਚ ਬਰਫ਼ਬਾਰੀ ਹੁੰਦੀ ਹੈ। ਬਰਫ਼ ਦੀਆਂ ਚਿੱਟੀਆਂ ਚਾਦਰਾਂ ਵਿਛਦੀਆਂ। ਸ਼ਿਮਲਾ ਤੇ ਨੀਮ ਪਹਾੜੀ ਖੇਤਰ ਦੇ ਵਿੱਚ, ਤੇ ਉਸ ਤੋਂ ਬਾਅਦ ਫਿਰ ਉਹ ਪੰਜਾਬ ਹਰਿਆਣਾ ਤੱਕ ਉਤਰ ਆਉਂਦੀ ਆ। ਇੱਥੇ ਵੀ ਗੜੇ ਪੈਂਦੇ ਨੇ, ਹੌਲੇ ਡਿੱਗਦੇ ਨੇ। ਸੋ ਦਰਮਿਆਨੇ, ਛੋਟੇ ਬੜੇ ਪੰਜਾਬ ਦਾ ਲਗਭਗ ਸਾਰੇ ਜ਼ਿਲ੍ਹਿਆਂ 'ਚ ਕੱਲ ਮੀਂਹ ਛੂਹ ਗਿਆ।
10 ਜ਼ਿਲ੍ਹਿਆਂ ਦੇ ਵਿੱਚ ਤਾਂ ਤੇਜ਼ ਹਵਾਵਾਂ 40 ਕਿਲੋਮੀਟਰ ਤੋਂ ਵੱਧ ਰਫ਼ਤਾਰ ਨਾਲ ਹਵਾਵਾਂ ਵੀ ਚੱਲੀਆਂ ਨਾਲ ਮੀਂਹ ਪੈਣਾ ਤੇ ਉੱਪਰ ਦੀ ਹਵਾ ਚੱਲਣ ਦੇ ਨਾਲ ਫਿਰ ਕੀ ਹੁੰਦਾ ਕਿ ਫਸਲ ਵਿਛ ਜਾਂਦੀ ਆ, ਦੁੱਗਣਾ ਨੁਕਸਾਨ ਤੇ ਉਹਦਾ ਬਹੁਤ ਨੁਕਸਾਨ ਹੁੰਦਾ। ਫਿਰ ਉਹ ਪਾਣੀ 'ਚ ਜਿਹੜੀ ਰਹਿ ਜਾਂਦਾ ਦਾਣਾ ਉਹ ਤਾਂ ਫਿਰ ਗਿਆ। ਸੋ ਇਸ ਸਥਿਤੀ ਇਸੇ ਤਰ੍ਹਾਂ ਦਾ ਵਰਤਾਰਾ ਹਰਿਆਣੇ 'ਚ ਵੀ ਕੱਲ ਕਾਫੀ ਹੋਇਆ। ਹਰਿਆਣੇ 'ਚ ਕਰਨਾਲ ਤੱਕ ਵਾਲੀ ਬੈਲਟ, ਅੰਬਾਲੇ ਵਾਲੀ ਬੈਲਟ, ਉਹ ਪੰਜਾਬ ਨਾਲ ਲੱਗਦਾ, ਉਧਰ ਡੱਬਵਾਲੀ ਵਾਲੇ ਪਾਸੇ, ਸਾਰੇ ਪਾਸੇ ਨੂੰ ਮੀਂਹ ਦਾ ਮਾਰ ਕੱਲ ਦੇਖਣ ਨੂੰ ਮਿਲੀ। ਸੋ ਪੰਜਾਬ ਹਰਿਆਣਾ ਦੇ ਵਿੱਚ ਲਗਭਗ ਫਸਲਾਂ ਦਾ ਕਾਫੀ ਨੁਕਸਾਨ ਹੈ। ਜਿਹੜੀ ਖੇਤਾਂ 'ਚ ਖੜੀ ਆ ਜੇ ਵੱਢੀ ਜਾਣੀ ਹੈ, ਜਿਹੜੀ ਵਿਸ਼ਨੋਂ ਬਚ ਗਈ ਉਹ ਤਾਂ 3 ਦਿਨ 4 ਦਿਨ ਕਿਸਾਨ ਢੀਕ ਲੈਣਗੇ ਕਿ ਠੀਕ ਹੈ ਮਾੜਾ ਜਿਹਾ ਸੁੱਕ ਜਵੇ, ਮਸ਼ੀਨ ਚਲਾਉਣ ਜੋਗੇ ਹੋ ਜਾਈਏ ਤਾਂ ਫਿਰ ਵੱਢ ਲਾਂਗੇ। ਜਿਹੜੀ ਪਿਸ ਜਾਂਦੀ ਹੈ ਫਿਰ ਉਹਨੂੰ ਹੱਥਾਂ ਨਾਲ ਕਟਾਈ ਕਰਾਉਣੀ ਪੈਂਦੀ ਹੈ। ਪਰ ਜਿਹੜੀ ਮੰਡੀਆਂ 'ਚ ਆ ਕੇ ਰੁਲੀ, ਉੱਥੇ ਸਰਕਾਰ ਦੀਆਂ ਨਾਕਾਮੀਆਂ, ਪ੍ਰਬੰਧਾਂ ਦੀਆਂ ਨਾਕਾਮੀਆਂ, ਪ੍ਰਸ਼ਾਸਨ ਦੀਆਂ ਨਾਕਾਮੀਆਂ ਨਜ਼ਰ ਆਉਂਦੀਆਂ, ਪਰ ਉਹਦੇ ਪਰ ਵੀ ਸਰਕਾਰ ਗੌਰ ਨਹੀਂ ਕਰਦੀ। ਸੋ ਉਸ ਵਰਤਾਰੇ ਨੂੰ ਮਤਲਬ ਕਿ ਮੰਡੀਆਂ ਦੇ ਵਿੱਚ ਕੱਲ ਦੇਖਿਆ ਕਿ ਪਾਣੀ ਕਿਵੇਂ ਵੜਿਆ ਹੋਇਆ ਸੀ, ਬੋਰੀਆਂ ਕਿਵੇਂ ਭਿੱਜ ਰਹੀਆਂ ਸੀ। ਅਜੇ ਤੱਕ ਅਸੀਂ ਇਹ ਪ੍ਰਬੰਧ ਨਹੀਂ ਕਰ ਸਕੇ। ਉਹਦਾ ਹੱਲ ਸਾਨੂੰ ਹੁਣ ਸਹਿਲੋਂ ਦਿਖ ਰਹੇ ਨੇ, ਕਿਉਂਕਿ ਸਰਕਾਰਾਂ ਬਹਾਨਾ ਭਾਲਦੀਆਂ ਨੇ। ਹੁਣ ਇਸ ਤਸਵੀਰਾਂ ਨੂੰ ਇਸ ਨਜ਼ਰੀਏ ਤੋਂ ਵਰਤਣਾ ਚਾਹੁੰਦੇ ਨੇ ਕਿ ਅਸੀਂ ਕਹੀਏ ਕਿਦੋਂ ਅਸੀਂ ਕਹਿੰਦੇ ਸੀ ਸਹਿਲੋਂ 'ਚ ਆ ਜਾਓ, ਤੁਹਾਡਾ ਕੋਈ ਮਸਲਾ ਹੀ ਨਹੀਂਗਾ। ਸੋ ਇਸ ਤਰ੍ਹਾਂ ਉਹ ਪ੍ਰਾਈਵੇਟ ਮੰਡੀ ਨੂੰ ਬੜਾਵਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਬਹੁਤ ਭਾਰੀ ਨੁਕਸਾਨ ਆ। ਤੇ ਮੌਸਮ ਇਸ ਗੱਲ ਨੇ ਫਿਕਰਮੰਦੀ ਹੋਰ ਵਧਾਈ ਹੈ ਕਿ ਮੌਸਮ ਵਿਭਾਗ ਕਹਿੰਦਾ ਕਿ 22 ਤਰੀਕ ਤੱਕ ਅਜਿਹਾ ਮੌਸਮ ਰਹਿ ਸਕਦਾ। ਸੋ ਅੱਜ ਅਜੇ 20 ਤਰੀਕ ਚੜ੍ਹੀ ਆ ਸਾਡੇ, ਸੋ ਅੱਜ ਦਾ ਦਿਨ ਵੀ ਤੇ 2 ਦਿਨ ਫਿਰ ਅਗਲੇ ਵੀ, ਸੋ 3 ਦਿਨ ਅਜੇ ਵੀ ਮੌਸਮ ਦੇ ਵਿੱਚ ਅਜਿਹੀ ਤਬਦੀਲੀ ਆ ਸਕਦੀ ਹੈ ਕਿ ਫਿਰ ਇੱਕ ਵਾਰ ਹਵਾਵਾਂ ਤੇ ਮੀਂਹ ਹਨੇਰੀ ਦਾ ਖਤਰਾ ਬਣਿਆ ਹੋਇਆ। ਸੋ ਇਸ ਨੇ ਕਿਸਾਨਾਂ ਦੀ, ਆੜ੍ਹਤੀਆਂ ਦੀ, ਖਰੀਦ ਏਜੰਸੀਆਂ ਦੀ, ਸਭ ਦੀ ਫਿਕਰ ਵਧਾਈ ਹੈ। ਪਰ ਸਭ ਤੋਂ ਵੱਧ ਇਸ ਮਸਲੇ 'ਚ ਪਿਸਦਾ ਕਿਸਾਨ ਹੈ ਜਨਾਬ। ਬਿਲਕੁਲ ਜੀ, ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਚੋਣਾਂ ਦੀ। ਪਹਿਲੇ ਗੇੜ ਦੇ ਵਿੱਚ ਕਹਿੰਦੇ 68% ਵੋਟਾਂ ਪਈਆਂ ਨੇ, ਪਰ ਨਾਗਾਲੈਂਡ ਦੇ 6 ਜ਼ਿਲ੍ਹੇ ਐਸੇ ਆ ਜਿੱਥੇ 0%, ਜਿੱਥੇ ਕੋਈ ਵੋਟ ਪਾਉਣ ਉਤਰਿਆ ਹੀ ਨਹੀਂਗਾ ਜੀ। ਬਿਲਕੁਲ ਪ੍ਰਵੀਨ ਜੀ, ਆਪਾਂ ਪਹਿਲਾਂ ਵੀ 2 ਦਿਨ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ 21 ਸੂਬਿਆਂ ਦੀਆਂ 102 ਲੋਕ ਸਭਾ ਸੀਟਾਂ ਤੇ ਪਹਿਲੇ ਗੇੜ ਦੀ ਵੋਟਿੰਗ ਆ, ਤੇ ਜਿਹਦੇ ਵਿੱਚ 1625 ਉਮੀਦਵਾਰਾਂ ਦਾ ਭਵਿੱਖ ਕੱਲ ਵੋਟਿੰਗ ਮਸ਼ੀਨਾਂ 'ਚ ਕੈਦ ਹੋ ਗਿਆ। ਕੋਸ਼ਿਸ਼ਾਂ ਸੀਗੀਆਂ, ਮਾਨਯੋਗ ਸੁਪਰੀਮ ਕੋਰਟ ਤੱਕ ਵੀ ਬੂਹੇ ਖੜਕਾਏ ਗਏ ਸੀ ਕਿ ਜੀ ਵੋਟਾਂ ਪਰਚੀਆਂ ਰਾਹੀਂ ਕਰਾਓ, ਪਰ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਵੋਟਾਂ ਤਾਂ ਮਸ਼ੀਨ ਰਾਹੀਂ ਹੋਣਗੀਆਂ, ਹਰ ਚੀਜ਼ ਤੇ ਸ਼ੱਕ ਸ਼ੁਕ ਨਾ ਕਰਿਆ ਕਰੋ। ਤੇ ਉਸ ਵਰਤਾਰੇ 'ਚ ਫਿਰ ਕੱਲ ਵੋਟਾਂ ਪਈਆਂ। ਤੇ ਇਸ ਮਾਮਲੇ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਵੋਟਾਂ ਪਾਉਣ ਦੇ ਵਿੱਚ ਲਕਸ਼ਦੀਪ, ਪੱਛਮੀ ਬੰਗਾਲ, ਤ੍ਰਿਪੁਰਾ ਇਹ ਮੂਹਰੇ ਰਹੇ ਨੇ। ਠੀਕ ਹੈ ਜੀ, ਹੈ ਨਾ। ਇੱਥੇ 80% ਤੋਂ ਉੱਪਰ ਵੋਟਾਂ ਪਈਆਂ ਨੇ 3 ਥਾਵਾਂ ਤੇ। ਲਕਸ਼ਦੀਪ ਵਿੱਚ ਵੀ 83% ਦੇ ਨੇੜੇ ਤੇੜੇ ਚਲੀਆਂ ਗਈਆਂ, ਪੱਛਮੀ ਬੰਗਾਲ 'ਚ ਵੀ 80 ਤੋਂ ਵੱਧ ਨੇ, ਤੇ ਤ੍ਰਿਪੁਰਾ 'ਚ ਵੀ 80 ਤੋਂ ਵੱਧ ਨੇ। ਪਰ ਬਿਹਾਰ ਜਿਹੜਾ ਰਾਜਨੀਤੀ ਦਾ ਕੇਂਦਰ ਮੰਨਿਆ ਜਾਂਦਾ, ਗੜ੍ਹ ਮੰਨਿਆ ਜਾਂਦਾ, ਯੂਪੀ ਤੇ ਬਿਹਾਰ, ਉਹਨਾਂ 'ਚੋਂ ਕੱਲ ਮੈਂ ਬਿਹਾਰ 'ਚ ਦੇਖ ਰਿਹਾ ਸੀ, ਬਿਹਾਰ 'ਚ 50% ਨੂੰ ਨਹੀਂ ਪਹੁੰਚ ਰਹੀਆਂ, 48% ਦੇ ਗੇੜ 'ਚ ਫਸ ਕੇ ਰਹਿ ਗਈਆਂ। 48% ਵੋਟਾਂ ਪਈਆਂ ਸਿਰਫ ਬਿਹਾਰ 'ਚ। ਮਤਲਬ ਉਹ ਬਿਹਾਰ ਜਿੱਥੇ ਕਹਿੰਦੇ ਨਤੀਸ਼ ਹੈ ਜੀ, ਲੱਲੂ ਹੈ ਜੀ, ਚਿਰਾਗ ਪਾਸਵਾਨ ਹੈ ਜੀ, ਉਹ ਨੇ ਜੀ, ਸੋ ਮਾਝੀ ਹੈ ਜੀ, ਇਹ ਸਾਰਾ। ਇਹਦੇ ਕੀ ਮਾਇਨੇ ਨੇ? ਇਹ ਘੱਟ ਵੋਟਿੰਗ ਕੀ ਸੰਕੇਤ ਕਰਦੀ ਹੈ? ਕਿਹਦੇ ਲਈ ਲਾਹੇਵੰਦ, ਕਿਹਦੇ ਲਈ ਨੁਕਸਾਨ? ਇਹ ਵੱਡਾ ਸਵਾਲ ਖੜਾ ਹੋ ਗਿਆ। ਬਿਲਕੁਲ ਸਹੀ ਹੈ। ਸੋ ਓਵਰਆਲ ਜਦੋਂ ਮੈਂ ਦੇਖਦਾ ਤਾਂ ਮੈਂ ਦੇਖਦਾ ਕਿ ਪਹਿਲੇ ਗੇੜ ਦੀਆਂ ਓਵਰਆਲ 21 ਸੂਬਿਆਂ ਦੀਆਂ 102 ਵਿਧਾਨ ਸਭਾ ਸੀਟਾਂ ਤੇ 68.29% ਵੋਟ ਪਈ ਹੈ। ਠੀਕ ਹੈ ਜੀ, 68% ਤੋਂ ਜ਼ਿਆਦਾ ਓਵਰਆਲ ਵੋਟ ਹੈ। ਤੇ ਇਹਦੇ ਵਿੱਚੋਂ ਹੀ ਜਦੋਂ ਮੈਂ ਇਸ ਪਹਿਲੂ ਤੋਂ ਨਜ਼ਰ ਝਾਤ ਮਾਰਦਾ ਕਿ ਪਿਛਲੀ ਵਾਰ ਇਹਨਾਂ 102 ਸੀਟਾਂ ਦੇ ਨਤੀਜੇ ਕਿਵੇਂ ਸੀ, ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਕਿ ਪਿਛਲੀ ਵਾਰ ਇਸ ਸਥਿਤੀ ਤੇ ਕਿਵੇਂ ਸੀਗਾ, ਤਾਂ ਮੈਂ ਦੇਖਦਾ ਕਿ ਇੱਥੇ 3 ਪਾਰਟੀਆਂ 'ਚ ਮੁਕਾਬਲਾ ਸੀ 102 ਸੀਟਾਂ ਦੇ ਹਵਾਲੇ ਨਾਲ। ਜਿਸ ਚੋਂ ਪਿਛਲੀ ਵਾਰ ਬੀਜੇਪੀ 40 ਸੀਟਾਂ ਲੈ ਗਈ ਸੀ 102 ਚੋਂ, ਹੈ ਨਾ। DMK 24 ਲੈ ਗਈ ਸੀ, ਤੇ ਕਾਂਗਰਸ 15 ਲੈ ਗਈ ਸੀ, ਤੇ ਬਾਕੀ ਸਾਰਿਆਂ ਦੀ ਮਿਲਾ ਮਿਲੂ ਕੇ ਮੈਂ ਕਿਹਾ 22 ਜਾਂ 23 ਸੀਟਾਂ ਜਿਹੜੀਆਂ ਬਾਕੀ ਬਚਦੀਆਂ ਉਹ ਸੀ। ਇਸ ਵਾਰ ਵੀ ਦੱਸਿਆ ਜਾ ਰਿਹਾ ਕਿ ਇਸ ਪਹਿਲੇ ਗੇੜ ਦੀ 102 ਸੀਟਾਂ ਜਿਹੜੇ ਵੋਟਿੰਗ ਹੋਈ ਹੈ, ਇੱਥੇ ਇਸ ਵਾਰ ਵੀ ਮੁਕਾਬਲਾ ਬੀਜੇਪੀ, DMK ਤੇ ਕਾਂਗਰਸ ਦੇ ਵਿਚਾਲੇ। ਠੀਕ ਹੈ। ਸੋ 26 ਅਪ੍ਰੈਲ ਨੂੰ ਦੂਜਾ ਗੇੜ ਹੈ ਪ੍ਰਵੀਨ ਜੀ, ਤੇ ਪੰਜਾਬ, ਚੰਡੀਗੜ੍ਹ ਤੇ ਪੰਜਾਬ ਆਖਰੀ ਗੇੜ 'ਚ ਨੇ। 1 ਜੂਨ ਨੂੰ ਪੈਣੀਆਂ ਨੇ, 4 ਨੂੰ ਨਤੀਜੇ ਆਉਣੇ ਆ। ਹਾਂ, ਪਰ ਇਹਦੇ ਵਿੱਚ ਇਸ ਵਾਰ ਸਭ ਤੋਂ ਵੱਧ ਜੇ ਚਰਚਾ 'ਚ ਰਿਹਾ ਤਾਂ ਨਾਗਾਲੈਂਡ ਰਿਹਾ ਜੀ। ਨਾਗਾਲੈਂਡ ਦੇ ਲਗਭਗ 7 ਜ਼ਿਲ੍ਹੇ ਅਜਿਹੇ ਨਿਕਲੇ, 6 ਤੋਂ 7 ਜ਼ਿਲ੍ਹੇ। 6 ਜ਼ਿਲ੍ਹੇ ਤਾਂ ਬਿਲਕੁਲ ਹੀ 0% ਹੈ, ਤੇ ਬਾਕੀ 7 ਜਾਂ 8 2 ਜ਼ਿਲ੍ਹਿਆਂ ਦੇ ਕਰੀਬ ਹੋਰ ਹੈ ਜਿੱਥੇ ਦਾ ਅਸਰ ਦੇਖਣ ਨੂੰ ਮਿਲਿਆ ਕਿ ਵੋਟਿੰਗ ਬਹੁਤ ਘੱਟ ਹੋਈ। ਠੀਕ ਹੈ। ਪਰ 6 ਜ਼ਿਲ੍ਹੇ 0%, ਮਤਲਬ ਪੋਲਿੰਗ ਸਟੇਸ਼ਨ ਵੀ ਲੱਗਿਆ, ਪੋਲਿੰਗ ਸਟਾਫ ਵੀ ਆਇਆ, ਸਟਾਫ ਵੀ ਕੁਝ ਘੰਟਿਆਂ ਲਈ ਰਸਮੀ ਨਹੀਂ ਆਇਆ, ਪੂਰੇ 9 ਘੰਟੇ ਬੈਠਾ ਰਿਹਾ। 9 ਘੰਟੇ ਬਾਅਦ ਉਹਨਾਂ ਨੇ ਗੇਟ ਬੰਦ ਕਰਕੇ ਆਪਣਾ ਸਮਾਨ ਚੱਕਿਆ। ਪਰ 9 ਘੰਟਿਆਂ ਦੇ ਵਿੱਚ ਨਾ ਕੋਈ ਵੋਟਰ ਆਇਆ, ਨਾ ਕਿਸੇ ਪਾਰਟੀ ਦਾ ਕੋਈ ਨੁਮਾਇੰਦਾ ਆਇਆ, ਨਾ ਕਿਸੇ ਪਾਰਟੀ ਦਾ ਕੋਈ ਏਜੰਟ ਆਇਆ, ਨਾ ਸਥਾਨਕ MLA ਆਏ, ਨਾ MP ਉਮੀਦਵਾਰ ਆਏ, ਕੋਈ ਵੋਟ ਪਾਉਣ ਨਹੀਂ ਆਇਆ।
ਇਹ ਉੱਥੋਂ ਦੀ ਸੰਗਠਨਾਂ ਦੀ, ਸੰਸਥਾਵਾਂ ਦੀ ਆਪਣੀਆਂ ਮੰਗਾਂ ਨੂੰ, ਆਪਣੇ ਮਸਲਿਆਂ ਨੂੰ ਲੈ ਕੇ ਏਕੇ ਦਾ ਪ੍ਰਤੀਕ ਹੈ। ਇਸ ਨੂੰ ਕਿਸ ਰੂਪ ਚ ਲਓਗੇ? ਮੈਂ ਦੇਖ ਰਿਹਾ ਸੀਗਾ ਕਿ 7 ਪੂਰਬੀ ਖੇਤਰ ਨੇ, ਉਹਨਾਂ ਦੇ ਖਿੱਤੇ ਨੇ ਜਿਹੜੇ ਨਾਗਾਲੈਂਡ ਦੇ ਵਿੱਚ, ਉਹਨਾਂ 7 ਪੂਰਬੀ ਖਿੱਤਿਆਂ ਦੇ ਵਿੱਚ 7 ਕਬੀਲਿਆਂ ਦੀਆਂ ਸੰਸਥਾਵਾਂ ਦੇ ਵਿੱਚੋਂ 7 ਕਬੀਲਿਆਂ ਸੰਸਥਾ ਵਿੱਚ ਸਭ ਤੋਂ ਵੱਡੀ ਸੰਸਥਾ ਹੈ ਜੀ ਇਹ ENPO। ਇਸ ਸੰਗਠਨ ਦੀ ਕਾਲ ਸੀਗੀ ਇਹ ENPO ਦੀ, ਤੇ NFT ਨੂੰ ਲੈ ਕੇ ਕੋਈ ਮੰਗ ਹੈ ਉਹਨਾਂ ਦੀ। ਉਸ ਮੰਗ ਦੇ ਆਧਾਰ ਤੇ ਇਹ ਕਾਲ ਸੀਗੀ, ਤੇ ਉਹਦਾ ਅਸਰ ਇੰਨਾ ਹੋਇਆ ਕਿ 6 ਜ਼ਿਲ੍ਹਿਆਂ 'ਚ 0% ਵੋਟ ਹੋਈ ਹੈ। ਪ੍ਰਵੀਨ ਜੀ, ਇੱਥੇ ਇੱਕ ਪ੍ਰਭਾਵ ਹੋਰ ਹੈਗਾ, ਇਹ 0% ਸ਼ਾਇਦ ਨਾ ਹੁੰਦੀ ਜੇ ਨੋਟਾਂ ਦਾ ਮੁੱਲ ਹੁੰਦਾ। ਤੁਸੀਂ ਮਸ਼ੀਨ 'ਚ ਨੋਟਾ ਲਾ ਰਹੇ ਹੋ ਤੇ ਕਹਿ ਰਹੇ ਹੋ ਕਿ ਜੇ ਕੋਈ ਉਮੀਦਵਾਰ ਪਸੰਦ ਨਹੀਂ, ਜੇ ਕੋਈ ਪਾਰਟੀ ਪਸੰਦ ਨਹੀਂ, ਤਾਂ ਤੁਸੀਂ ਨੋਟਾਂ ਨੂੰ ਵੋਟ ਪਾਓ। ਪਰ ਨੋਟਾਂ ਨੂੰ ਵੋਟ ਪਾਉਣ ਦੇ ਬਾਵਜੂਦ ਵੀ ਜੇਕਰ ਉਸ ਪੋਲਿੰਗ ਬੂਥ ਤੋਂ ਜਾਂ ਉਸ ਹਲਕੇ ਤੋਂ ਉਹ ਉਮੀਦਵਾਰ ਰੱਦ ਹੀ ਨਹੀਂ ਹੋਣੇ, ਜੇ ਵੱਧ ਵੋਟਾਂ ਨੋਟਾਂ ਨਿਕਲ ਗਈਆਂ, ਤਾਂ ਨੋਟਾਂ ਨੂੰ ਵੋਟ ਪਾਏ ਦਾ ਅਰਥ ਕੀ ਹੈ? ਬਿਲਕੁਲ। ਮਤਲਬ ਜੇ ਕਿਸੇ ਪੋਲਿੰਗ ਸਟੇਸ਼ਨ ਤੇ ਆਪਾਂ ਪੂਰੇ ਹਲਕੇ ਦੇ ਹਵਾਲੇ ਜੇਕਰ ਲਾਈਏ ਕਿ 100 ਵੋਟਾਂ ਪਈਆਂ ਤੇ ਉਹਦੇ ਵਿੱਚੋਂ 55 ਵੋਟਾਂ ਨੋਟਾਂ ਨੂੰ ਪੈ ਗਈਆਂ ਤੇ 45 ਵੋਟਾਂ ਬਾਕੀ ਉਮੀਦਵਾਰਾਂ 'ਚ ਵੰਡ ਹੋਈਆਂ, ਤਾਂ ਇਹਦਾ ਮਤਲਬ ਸਭ ਤੋਂ ਵੱਧ ਵੋਟਾਂ ਨੋਟਾਂ ਨੂੰ ਪਈਆਂ ਤੇ ਨੋਟਾ ਜਿੱਤ ਰਿਹਾ ਉੱਥੇ। ਤੇ ਜੇ ਨੋਟਾ ਜਿੱਤ ਰਿਹਾ ਤਾਂ ਮਤਲਬ ਲੋਕਾਂ ਨੇ ਬਾਕੀ ਪਾਰਟੀਆਂ ਦੇ ਨੁਮਾਇੰਦੇ ਨਕਾਰਤੇ। ਫਿਰ ਇਹ ਹੋਣਾ ਚਾਹੀਦਾ ਕਿ ਉਸ ਹਲਕੇ ਦੀ ਚੋਣ ਰੱਦ ਹੋਏਗੀ ਜਿੱਥੇ ਨੋਟਾ ਜਿੱਤੇਗਾ, ਤੇ ਉਹ ਉਮੀਦਵਾਰ ਜਾਂ ਉਹਨਾਂ ਦੇ ਰਿਸ਼ਤੇਦਾਰ ਪਰਿਵਾਰ ਦਾ ਜੀ ਦੁਬਾਰਾ ਚੋਣ ਨਹੀਂ ਲੜੇਗਾ, ਨਵੇਂ ਉਮੀਦਵਾਰ ਦੇਣੇ ਪੈਣਗੇ। ਸੋ ਜਦੋਂ ਤੱਕ ਨੋਟਾਂ ਦਾ ਮੁੱਲ ਨਹੀਂ ਪੈਂਦਾ ਤਦ ਤੱਕ ਇਹ ਸਥਿਤੀ ਰਹੇਗੀ। ਇਸ ਲਈ ਕਈ ਥਾਵਾਂ ਤੇ ਵੋਟਾਂ ਘੱਟ ਨਿਕਲਦੀਆਂ, ਪਰ ਇਹਨਾਂ ਨੇ 0% ਪਾ ਕੇ ਇੱਕ ਸਵਾਲ ਖੜਾ ਕੀਤਾ, ਜਿਸ ਨੂੰ ਚੋਣ ਕਮਿਸ਼ਨ ਨੂੰ ਵੀ ਸੋਚਣ ਦੀ ਲੋੜ ਹੈ, ਤੇ ਸਾਡੇ ਨਵੀਂ ਜਿਹੜੀ ਸੰਸਦ ਬਣੂਗੀ ਉਹਨੂੰ ਵੀ ਸੋਚਣਾ ਚਾਹੀਦਾ ਇਸ ਪਹਿਲੇ। ਜੀ ਬਿਲਕੁਲ। ਨੋਟਾਂ ਦਾ ਤਾਂ ਜਦੋਂ ਕੋਈ ਅਰਥ ਹੀ ਨਹੀਂ ਨਿਕਲਦਾ, ਜਦੋਂ ਉਹਨੂੰ ਵੋਟਾਂ ਪਾਉਣ ਤੋਂ ਬਾਅਦ ਕੋਈ ਉਮੀਦਵਾਰ ਖਾਰਜ ਨਹੀਂ ਹੋਣੀ ਕਿਸੇ ਦੀ ਉਮੀਦਵਾਰੀ ਜਾਂ ਕੁਛ ਨਹੀਂ ਹੋਣਾ, ਤੇ ਫਿਰ ਉਹਦਾ ਫਾਇਦਾ ਕੀ ਹੈ? ਰੁਖ ਕਰੀਏ ਪੰਜਾਬ ਦੀ ਸਿਆਸਤ ਦਾ। ਸ਼ਰਮਾ ਜੀ, ਪਟਿਆਲਾ ਦੇ ਵਿੱਚ ਕਹਿੰਦੇ ਕਾਂਗਰਸ ਦਾ ਜਿਹੜਾ ਕਾਟੋ ਕਲੇਸ਼ ਆ ਉਹ ਰਾਹੁਲ ਗਾਂਧੀ ਕੋਲੇ ਪਹੁੰਚ ਗਿਆ, ਤੇ ਅੱਜ ਆਖਰੀ ਫੈਸਲਾ ਹੋ ਸਕਦਾ, ਟਿਕਟ ਵਾਪਸ ਹੋਊਗੀ ਜਾਂ ਕੁਝ ਹੋਰ ਹੋ ਸਕਦਾ? ਪ੍ਰਵੀਨ ਜੀ, ਕਾਟੋ ਕਲੇਸ਼ ਤਾਂ ਪੁੱਛੋ ਨਾ ਕਿ ਕਿਹਦਾ ਕਿੱਥੇ ਚੱਲੀ ਜਾਂਦਾ। ਪੰਜਾਬ 'ਚ ਬੀਜੇਪੀ ਦਾ ਕਿਸਾਨਾਂ ਨਾਲ ਕਲੇਸ਼ ਚੱਲੀ ਜਾਂਦਾ। ਕਿਸਾਨ ਘੇਰੋਂ ਨਹੀਂ ਹਟਦੇ, ਖਾਸ ਕਰਕੇ 3 ਲੀਡਰਾਂ ਨੂੰ ਤਾਂ ਖਾਸੇ ਪੈ ਰਹੇ ਨੇ। ਹੰਸਰਾਜ ਹੰਸ ਨੂੰ, ਪਰਨੀਤ ਕੌਰ ਨੂੰ, ਤਰਨਜੀਤ ਸੰਧੂ ਨੂੰ, ਤੇ ਹੁਣ ਪਰਮਪਾਲ ਕੌਰ ਸਿੱਧੂ ਨੂੰ। ਠੀਕ ਹੈ। ਕੱਲ ਪਰਮਪਾਲ ਕੌਰ ਸਿੱਧੂ ਆਪਣੇ ਦਫ਼ਤਰ 'ਚ ਘੇਰ ਲਈ, ਤੇ ਫਿਰ ਉਹ ਤੋਂ ਬਾਅਦ ਕਿਸਾਨ ਕਹਿੰਦੇ ਇਸ ਦਾ ਸਵਾਲ ਕਰਨਾ ਹੈ ਜੀ, ਅਸੀਂ ਲੜਨ ਥੋੜਾ ਆਏ ਹਾਂ। ਔਖੇ ਭਾਰੇ ਹੋ ਕੇ ਮਿਲਾ ਤੇ ਬੀਬੀ 6 ਸਵਾਲਾਂ 'ਚ ਹੱਥ ਖੜੇ ਕਰਕੇ ਭੱਜ ਗਈ। ਉਹ 11 ਸਵਾਲਾਂ ਦਾ ਸਵਾਲਨਾਮਾ ਜਾਰੀ ਕੀਤਾ ਹੋਇਆ ਨਾ ਸਕੀਮ, ਉਹ 'ਚੋਂ 6 ਹੀ ਪੁੱਛੇ ਸੀ। ਠੀਕ ਹੈ। ਸੋ ਉਹਦਾ ਤਰਨਜੀਤ ਸੰਧੂ ਕਹੀ ਜਾਂਦਾ, ਕਹਿੰਦਾ ਜੀ MSP ਤਾਂ ਕਮੇਟੀ ਦੇ ਕੋਲ ਸੌਂਪ ਦਿਓ ਜੀ, ਇਹ ਠੀਕ ਨਹੀਂ ਜੀ, ਘੇਰਾਬੰਦੀ, ਉਹ ਆਪਣਾ ਘਬਰਾਏ ਹੋਏ ਨੇ। ਸੋ ਇਸ ਲਈ ਇੱਧਰ ਪਿੱਛਾ ਫਸਿਆ। ਉਧਰ ਕੱਲ ਸੰਗਰੂਰ ਜੇਲ੍ਹ ਦੀ ਇੱਕ ਬੜੀ ਖਬਰ ਦੇਰ ਰਾਤ ਕਾਫੀ ਆਈ ਕਿ ਉੱਥੇ 4 ਕੈਦੀ ਲੜ ਪਏ ਤੇ 4 ਬਹੁਤ ਜ਼ਖਮੀ ਹੋਏ, ਹਸਪਤਾਲ ਲੈ ਗਏ ਤੇ ਉਹਨਾਂ 'ਚੋਂ 2 ਦੀ ਮੌਤ ਹੋ ਗਈ, 2 ਖਾਸੀ ਗੰਭੀਰ ਹਾਲਤ 'ਚ ਨੇ। ਚਲੋ ਜੇਲ੍ਹ ਦੀ ਗੱਲ ਚੱਲੀ, ਉਧਰ ਅੰਬਾਂ ਵਾਲਾ ਮਸਲਾ ਫਿਰ ਪੱਕਿਆ ਹੋਇਆ ਪ੍ਰਵੀਨ ਜੀ। ਅੱਛਾ। ਉਧਰ ਕਹਿੰਦੇ ਜੀ ਜਵਾਬ ਦਾਖਲ ਕਰਨਾ ਸੀ, ਤੇ ਸੰਘਵੀ ਸਾਹਿਬ ਕਹਿੰਦੇ ਜੀ ਕਿ ਨਹੀਂ ਜੀ, ਇਹ ਤਾਂ ਝੂਠ ਬੋਲਦੀ ਹੈ ਜਿਹੜੀ ਕੇਜਰੀਵਾਲ ਸਾਹਿਬ ਦੇ ਘਰੋਂ 48 ਵਾਰ ਰੋਟੀ ਆਈ ਆ। ਅੱਛਾ। ਤੇ ਕਹਿੰਦੇ 48 ਵਾਰ ਰੋਟੀ ਦੇ ਵਿੱਚ ਸਿਰਫ 3 ਵਾਰ ਅੰਬ ਆਇਆ ਜੀ। ਤੇ ਉਹੀ ਕਹਿੰਦੇ ਜੀ ਉਹ ਤੇ ਦੋਸ਼ ਲਾਉਂਦੇ ਆ ਕਿ ਹਾਂ, ਇਹ ਕਹਿੰਦੇ ਜੀ ਕੌਣ ਆਪਣੇ ਸਰੀਰ ਨੂੰ ਬਿਮਾਰੀ ਲਾਉਣ ਦੀ ਕੋਸ਼ਿਸ਼ ਕਰੂਗਾ ਜਾਂ ਅਧਰੰਗ ਵਰਗਾ ਕੌਣ ਰਿਸਕ ਝੱਲੂਗਾ ਜੀ, ਤਾਂ ਗਲਤ ਹੈ ਜੀ। ਤੇ ਉਧਰ ਈਡੀ ਕਹਿੰਦੀ ਜਨਾਬ ਸਾਡੇ ਕੋਲ ਸਾਰਾ ਹਿਸਾਬ ਪਿਆ। ਪਰ ਮੈਂ ਮੋਟਾ ਜਿਹਾ ਹਿਸਾਬ ਲਾ ਰਿਹਾ ਸੀਗਾ ਪ੍ਰਵੀਨ ਜੀ ਕਿ ਜੇਲ੍ਹ 'ਚ ਗਿਆ ਨੂੰ ਅੱਜ 20 ਤਰੀਕ ਦਾ 20ਵਾਂ ਦਿਨ, ਮਤਲਬ ਚਲੋ 19 ਦਿਨਾਂ ਦੇ ਹਿਸਾਬ ਨਾਲ ਲਾਵਾਂ ਤਾਂ 2 ਟਾਈਮ ਦੀ ਰੋਟੀਆਂ ਹੁੰਦੀਆਂ, 38 ਬਣਦੀ ਆ। ਇਹ 48 ਦਾ ਹਿਸਾਬ ਮੈਨੂੰ ਸਮਝ ਨਹੀਂ ਆਇਆ। ਤੇ ਮੈਂ ਉਹ ਪਹਿਲੇ ਪਿਛਲੇ 7 ਦਿਨ ਵੀ ਲਾ ਰਿਹਾ ਸੀਗਾ, ਚੱਲ ਜੇ 7 ਦਿਨ ਹੈ ਤਾਂ ਉੱਥੇ ਆਈ ਹੋਊਗੀ ਕੁਛ ਰੋਟੀ, ਤਾਂ ਉਹ 14 ਵਾਰ ਬਣਦੀ ਆ। ਤੇ ਫਿਰ ਵੀ 38 ਤੇ 14 ਵੀ 48 ਨਹੀਂ ਬਣਦੇ। ਸੋ ਇਸ ਲਈ ਪਤਾ ਨਹੀਂ ਘਾਟਾ ਵੱਧਾ ਕਿਵੇਂ ਵਧਿਆ ਘਟਿਆ, ਕਿ ਇੱਕ ਅੱਧੀ ਵਾਰ ਟਿਫਨ ਵੱਧ ਮੰਗਾ ਲਿਆ ਜਾਂ ਕਿਸੇ ਹੋਰ ਨੂੰ ਮੰਗਵਾ ਕੇ ਦਿੱਤਾ, ਪਰ ਉਹ 48 ਵਾਰ ਕਹਿੰਦੇ ਜੀ ਘਰੋਂ ਰੋਟੀ ਆਈ ਆ, ਤੇ ਜਿਸ 'ਚ 3 ਵਾਰ ਅੰਬ ਆਏ ਨੇ ਕੇਜਰੀਵਾਲ ਜੀ ਦਾ ਵਕੀਲ ਕਹਿੰਦੇ। ਤੇ ਹੁਣ ਈਡੀ ਨੂੰ ਹੋਇਆ ਕਿ ਭਾਈ 23 ਤਰੀਕ ਤੱਕ ਤੁਸੀਂ ਜਵਾਬ ਦਾਖਲ ਕਰੋ ਆਪਣਾ ਇਸ ਮਸਲੇ ਤੇ। ਹੁਣ ਤੁਸੀਂ ਇਹ ਦੇਖੋ ਕਿ ਅੰਬਾਂ ਵਾਲੇ ਮਾਮਲੇ 'ਚ 23 ਤੱਕ ਜਵਾਬ ਦਾਖਲ ਕਰਨਾ ਹੈ ਨਾ, 22 ਤੱਕ ਜਵਾਬ ਦਾਖਲ ਕਰਨਾ, 23 ਨੂੰ ਉਧਰ ਜਿਹੜੀ ਜੁਡੀਸ਼ੀਅਲ ਹਿਰਾਸਤ ਵਾਲੀ ਆ ਉਹਦਾ ਸਵਾਲ ਖੜਾ, ਉਹਦੀ ਉਹ ਖਤਮ ਹੋਣੀ ਆ, ਉਹਦੇ ਪਰ ਸੁਣਵਾਈ ਹੋਣੀ ਆ। ਤੇ ਉਧਰ 24 ਤੱਕ ਈਡੀ ਨੂੰ ਸੁਪਰੀਮ ਕੋਰਟ 'ਚ ਜਵਾਬ ਦਾਖਲ ਕਰਨ ਲਈ ਕਿਹਾ ਹੋਇਆ
ਕਿ ਜਿਹੜਾ ਉਹਨੇ ਪਾਇਆ ਹੋਇਆ ਕਿ ਮੇਰੀ ਗਲਤ ਗ੍ਰਿਫਤਾਰੀ ਹੈ ਜੀ, ਹੈ ਨਾ। ਹਾਂਜੀ ਹਾਂਜੀ। ਤੇ ਉਧਰ 29 ਤੋਂ ਬਾਅਦ ਉਹਦੇ ਪਰ ਸੁਣਵਾਈ ਹੋਣੀ ਹੈ। ਸੋ ਖਾਸੇ ਪਾਸੇ ਕੇਜਰੀਵਾਲ ਵੀ ਉਲਝਿਆ ਤੇ ਈਡੀ ਵੀ ਉਲਝੀ ਹੈ। ਸੋ ਇਹ ਸਭ ਦੇ ਦਰਮਿਆਨ ਪਟਿਆਲੇ 'ਚ ਕਾਂਗਰਸ ਉਲਝੀ ਹੈ ਜੀ। ਠੀਕ ਹੈ। ਪਟਿਆਲਾ ਕਾਂਗਰਸ ਆਪਣਾ ਗੜ ਮੰਨ ਕੇ ਚੱਲਦੀ ਹੈ ਪ੍ਰਵੀਨ ਜੀ। ਜੀ। ਪਟਿਆਲਾ ਲੋਕ ਸਭਾ ਸੀਟ ਤੇ ਹੁਣ ਤੱਕ 17 ਵਾਰ ਵੋਟਾਂ ਪਈਆਂ। ਠੀਕ ਹੈ ਜੀ। ਤੇ 17 ਵਾਰ ਚੋਂ 11 ਵਾਰ ਕਾਂਗਰਸ ਉਮੀਦਵਾਰ ਜਿੱਤਿਆ ਤੇ 4 ਵਾਰ ਅਕਾਲੀ ਦਲ ਜਿੱਤਿਆ। ਠੀਕ ਹੈ। ਇੱਕ ਵਾਰ ਆਜ਼ਾਦ ਹੈ ਤੇ ਇੱਕ ਵਾਰ ਧਰਮਵੀਰ ਗਾਂਧੀ ਹੋਰੀ ਆਮ ਆਦਮੀ ਪਾਰਟੀ ਤੇ ਜਿੱਤਿਆ। ਸੋ ਇਸ ਲਈ ਕਾਂਗਰਸ ਮੰਨ ਕੇ ਚੱਲਦੀ ਹੈ ਕਿ 11 ਵਾਰ ਅਸੀਂ ਜਿੱਤੇ ਹਾਂ ਤਾਂ ਇੱਥੋਂ ਜਿਹਨੂੰ ਮਰਜ਼ੀ ਖੜਾ ਕਰ ਦੋ ਜਿੱਤ ਸਕਦਾ। ਇਸ ਲਈ ਹੁਣ ਇਹ ਸਾਰੀ ਲੀਡਰਸ਼ਿਪ ਪਈ ਹੋਈ ਹੈ ਕਿ ਜੀ ਪ੍ਰਨੀਤ ਨਹੀਂ ਤਾਂ ਅਸੀਂ ਕਿਉਂ ਨਹੀਂ। ਜੇ ਪ੍ਰਨੀਤ ਚਲੇਗੀ ਤਾਂ ਸਾਨੂੰ ਟਿਕਟ ਦਿਓ। ਲਾਲ ਸਿੰਘ ਹੋਰੀ ਵੀ ਲੈ ਚ ਖੜੇ ਆ, ਹਰਦਿਆਲ ਕੰਬੋਜ ਹੋਰੀ ਵੀ ਖੜਿਆ, ਮਦਨ ਲਾਲ ਜਲਾਲਪੁਰਾ ਹੋਰੀ ਵੀ ਤੇ ਹੋਰ ਕਈ ਲੀਡਰਸ਼ਿਪ ਵੀ। ਸੋ ਇਸ ਨੇ ਉੱਥੇ ਇੱਕ ਬਾਗੀ ਸੁਰ ਲਾਪਿਆ। ਹੁਣ ਪ੍ਰਨੀਤ ਕੌਰ ਦੇਖਦੀ ਹੈ ਕਿ ਜੇ 11 ਵਾਰ ਕਾਂਗਰਸ ਜਿੱਤੀ 4 ਵਾਰ ਮੈਂ ਜਿੱਤੀ ਹਾਂ, ਇਸ ਲਈ ਫਿਰ ਕੋਈ ਗੱਲ ਨਹੀਂ, ਉਧਰੋਂ ਜਿੱਤ ਗਈ ਸ਼ਾਇਦ ਮੈਂ ਇੱਧਰੋਂ ਜਿੱਤ, ਮੈਨੂੰ ਇਹ ਲੋਕ ਜਿਤਾਉਂਦੇ ਨੇ ਪਤਾ ਨਹੀਂ, ਉਹਨੂੰ ਇਹ ਭੁਲੇਖਾ। ਪਰ ਧਰਮਵੀਰ ਗਾਂਧੀ ਦਾ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਔਰ ਜਿਹੜੇ ਗਾਂਧੀ ਦੇ ਸਮਰਥਕ ਨੇ ਉਹ ਵਿਰੋਧੀਆਂ ਨੂੰ ਸਵਾਲ ਕਰ ਰਹੇ ਨੇ। ਉਹ ਕਹਿੰਦੇ ਜੀ ਕਿ ਐਂ ਦੱਸੋ ਕਿ ਜਿੰਨਾ ਤੁਸੀਂ ਗਾਂਧੀ ਦਾ ਵਿਰੋਧ ਕਰੀ ਜਾਂਦੇ ਹੋ ਇੰਨਾ ਪ੍ਰਨੀਤ ਦਾ ਕੀਤਾ ਸੀਗਾ ਕਿ ਤੂੰ ਉਧਰ ਚਲੀ ਗਈ, ਕਿ ਤੁਹਾਨੂੰ ਲੜਨਾ ਤਾਂ ਪ੍ਰਨੀਤ ਦੇ ਖਿਲਾਫ ਚਾਹੀਦਾ ਜਿਹੜਾ ਤੁਹਾਨੂੰ ਧੋਖਾ ਕਰ ਗਈ ਹੈ, ਤੇ ਤੁਸੀਂ ਲੜੀ ਜਾਂਦੇ ਹੋ ਗਾਂਧੀ ਨਾਲ ਜਿਹੜਾ ਕਹਿੰਦੇ ਇਲਾਕੇ ਸੇਵਾ ਕਰਦਾ। ਹੁਣ ਉਹਦੇ ਨਾਲ ਗਾਂਧੀ ਕੋਲ ਕਾਂਗਰਸ ਤੋਂ ਬਿਨਾਂ ਵੀ ਇੱਕ ਵੋਟ ਬੈਂਕ ਹੈ ਨਾ। ਹਾਂਜੀ। ਸੋ ਉਸ ਵੋਟ ਬੈਂਕ ਤੋਂ ਉਮੀਦ ਕਰ ਰਹੇ ਨੇ ਗਾਂਧੀ, ਤੇ ਪ੍ਰਨੀਤ ਉਮੀਦ ਕਰ ਰਹੀ ਹੈ ਕਿ ਮੇਰੇ ਨਾਲ ਕਾਂਗਰਸ ਦੀ ਵੋਟ ਬੈਂਕ ਆ ਜੂਗੀ। ਇੱਧਰ ਕਾਂਗਰਸੀ ਕਹਿੰਦੇ ਜੀ ਟਿਕਟ ਬਦਲੋ, ਠੀਕ ਹੈ, ਸਾਡੇ ਚੋਂ ਕਿਸੇ ਨੂੰ ਦੋ। ਔਰ ਇਹ ਵੀ ਗਰੰਟੀ ਹੈ ਪ੍ਰਵੀਨ ਜੀ ਕਿ ਜੇ ਗਾਂਧੀ ਦੀ ਟਿਕਟ ਰੋਕ ਲਵੇ ਕਾਂਗਰਸ ਅੱਜ, ਤਾਂ ਜਿਹੜੇ ਇਕੱਠੇ ਝੰਡਾ ਚੱਕੀ ਫਿਰਦੇ ਨੇ ਕੱਲ ਨੂੰ ਇੱਕ ਦੂਜੇ ਖਿਲਾਫ ਡੰਡਾ ਚੱਕੀ ਖੜੇ ਹੋਣਗੇ। ਇਹ ਕਹਿਣਗੇ ਹੁਣ ਮੈਨੂੰ ਇਹ ਦਿਓ, ਮੈਂ ਹੀ ਅਸਲੀ ਵਰਕਰ। ਲੜਾਈ ਮੁੱਕਦੀ ਨਹੀਂ ਮੁੱਕਣੀ। ਬਿਲਕੁਲ। ਆਖਰ ਰਾਜਾ ਵੜਿੰਗ 3 ਵਾਰ ਪਟਿਆਲੇ ਆ ਲਏ ਜੀ। ਠੀਕ ਹੈ। ਲਾਲ ਸਿੰਘ ਦੇ ਘਰੇ ਵੀ ਜਾਇਆ ਏ, ਹਰਦਿਆਲ ਕੰਬੋਜ ਦੇ ਘਰੇ ਵੀ ਜਾਇਆ ਏ, ਇੱਕ ਥਾਂ ਹੋਰ ਬੈਠਕ ਕਰ ਲਈ, ਪਰ ਇਹ ਨਹੀਂ ਮੰਨੇ ਤਾਂ ਉਹਨੇ ਰਾਹੁਲ ਨੂੰ ਫੋਨ ਖੜਕਾਤਾ ਕਿ ਜੀ ਆਪਣੇ ਹੱਥ ਖੜੇ ਆ, ਸਾਂਭ ਲਓ ਜੇ ਸਾਹਮਣੇ ਆਏ, ਤੇ ਤੁਸੀਂ ਉਹ ਗਾਂਧੀ ਨੂੰ ਲੈ ਕੇ ਆਏ ਹੋ ਤਾਂ ਹੁਣ ਕਰ ਲਓ ਕੀ ਕਰਨਾ ਜੀ। ਰਾਹੁਲ ਗਾਂਧੀ ਨੇ ਪਟਿਆਲੇ ਦੀ ਲੀਡਰਸ਼ਿਪ ਨੂੰ ਫੋਨ ਕਰ ਲਏ। ਠੀਕ ਹੈ। ਮਨਾਏ, ਸਮਝਾਏ, ਟਕਾਏ, ਹੁਣ ਪਤਾ ਨਹੀਂ ਮੰਨੇ ਨਹੀਂ ਮੰਨੇ, ਇਹ ਅੱਜ ਪਤਾ ਲੱਗੂਗਾ। ਕਿਉਂਕਿ ਹਰਦਿਆਲ ਕੰਬੋਜ ਹੋਰੀ ਕਹਿੰਦੇ ਰਾਜਪੁਰੇ ਵਾਲਾ 20 ਤਰੀਕ ਵਾਲਾ ਇਕੱਠ ਦਾ ਹੋਣਾ ਹੀ ਹੋਣਾ। ਠੀਕ ਹੈ। ਪਰ ਰਾਤ 8 ਵਜੇ ਤੋਂ ਬਾਅਦ ਇਹ ਲੀਡਰਸ਼ਿਪ ਫਿਰ ਇਕੱਠੀ ਸੀ ਘਰ 'ਚ, ਤੇ ਉਸ ਬੈਠਕ 'ਚ ਕੱਲ ਰਾਤ ਵਾਲੀ ਬੈਠਕ 'ਚੋਂ ਕੀ ਫੈਸਲਾ ਕਰਕੇ ਨਿਤਰਿਆ ਕਿ ਅੱਜ ਬਾਗੀ ਸੁਰੋਂ ਲਾਪਣਗੇ ਕਿ ਜਾਂ ਸਮਰਥਨ ਵਾਲਾ ਰਾਹ ਕੱਟ ਲੈਣਗੇ। ਸੋ ਮੋੜਾ ਕਿਹੜਾ ਕੱਟਣਗੇ ਦੇਖਣ ਵਾਲੀ ਗੱਲ ਹੋਊਗੀ। ਜਾਂ ਇਹ ਹੋਊਗਾ ਕਿ ਅਚਾਨਕ ਸਟੇਜ ਤੇ ਗਾਂਧੀ ਜੀ ਆ ਜਾਣ ਤੇ ਸਾਰਿਆਂ ਦੇ ਆ ਕੇ ਸਾਹਮਣੇ ਹਾਜ਼ਰ ਹੋਣ ਕਿ ਭਾਈ ਹੁਣ ਤਾਂ ਤੁਹਾਡਾ ਮਨਾ ਲਓ, ਕੀ ਇਹੋ ਜਿਹੀ ਕੋਈ ਸਕ੍ਰਿਪਟ ਲਿਖੀ ਗਈ ਹੈ, ਜਾਂ ਅੱਜ ਬਾਗੀ ਸੁਰ ਦਾ ਫੈਸਲਾ ਹੋ ਜਾਣਾ ਕਿ ਆਰ ਜਾਂ ਪਾਰ ਦੀ ਜੰਗ ਦਾ। ਹਰਦਿਆਲ ਕੰਬੋਜ ਕਹਿੰਦੇ ਅਸੀਂ ਪਿੱਛੇ ਨਹੀਂ ਹਟ ਸਕਦੇ, ਪਰ ਰਾਹੁਲ ਗਾਂਧੀ ਦੇ ਫੋਨ ਤੋਂ ਬਾਅਦ ਕੀ ਹੋਊਗਾ ਇਹ ਅੱਜ ਪਤਾ ਲੱਗੂਗਾ ਜੀ ਰਾਜਪੁਰੇ ਵਾਲੀ ਰੈਲੀ 'ਚ। ਉਹ ਕਈ ਵਾਰੀ ਕੀ ਹੁੰਦਾ ਨਾ ਸ਼ਰਮਾ ਜੀ, ਸਿਆਸਤ ਦੇ ਵਿੱਚ ਜਾਂ ਆਮ ਜ਼ਿੰਦਗੀ ਦੇ ਵਿੱਚ ਵੀ ਕਈ ਬੰਦੇ ਨੂੰ ਇਹ ਹੁੰਦਾ ਕਿ ਯਾਰ ਜੇ ਆਪਾਂ ਇਸ ਚੀਜ਼ ਨੂੰ ਐਕਸੈਪਟ ਕਰ ਲਿਆ ਤੇ ਇਹ ਤਾਂ ਇਹਨਾਂ ਨੂੰ ਐਂ ਲੱਗਣਾ ਕਿ ਬਸ ਇਹਨਾਂ ਦੇ ਪੱਲੇ ਕੁਛ ਨਹੀਂ ਸੀ, ਇਹ ਤਾਂ ਹੀ ਉਹ ਜਦੋਂ ਬੈਠਕ ਹੋਣੀ ਆ ਅੱਧਿਆਂ ਕੁ ਨੇ ਅਹੁਦਿਆਂ ਤੇ ਮੰਨ ਜਾਣਾ, ਅੱਧਿਆਂ ਕੁ ਨੇ ਕੋਈ ਹੋਰ ਗੱਲ ਤੇ ਮੰਨ ਜਾਣਾ, ਅਖੀਰ ਨੂੰ ਮਨ ਮਨੌਤ ਹੋ ਹੀ ਜਾਂਦੀ। ਆਪਾਂ ਦੇਖਿਆ ਕਿੰਨੇ ਕੁ ਲੀਡਰ ਨੇ ਜਿਹੜੇ ਮਤਲਬ ਕੁਛ ਕੁ ਵਾਕੇ ਛੱਡ ਦਿਓ ਤੁਸੀਂ ਅੱਜ ਤੱਕ ਦੀ ਪੋਲੀਟਿਕਸ ਦੇ ਵਿੱਚ ਵੱਧ ਤੋਂ ਵੱਧ 2 ਦਰਜਨ ਵਾਕੇ ਛੱਡ ਦਿਓ ਜਿੱਥੇ ਲੀਡਰ ਰੁੱਸ ਗਏ, ਉਹਨਾਂ ਨੇ ਪਾਰਟੀ ਬਣਾ ਲਈ ਜਾਂ ਕੁਛ ਕਰ ਲਿਆ। ਅਦਰਵਾਈਜ਼ ਤਾਂ ਆਪਾਂ ਇਹੀ ਦੇਖਦੇ ਹਾਂ ਕਿ ਟਵੀਟ ਕਰਤਾ, ਫੇਸਬੁੱਕ ਤੇ ਕਰਤਾ, ਵਰਕਰਾਂ ਦਾ ਇਕੱਠ ਕਰ ਲਿਆ, ਕੋਈ 1000-2000 ਵਰਕਰ ਕਰਕੇ ਅਖਬਾਰਾਂ 'ਚ ਖਬਰਾਂ ਲਵਾ ਲਈਆਂ, ਜਦੋਂ ਹਾਈ ਕਮਾਂਡ ਨਾਲ ਗੱਲ ਹੋ ਗਈ ਉਸ ਤੋਂ ਬਾਅਦ ਚਲੋ ਜੀ ਜਿਵੇਂ ਚਲੋ ਚਾਲ। ਸੋ ਕਈ ਵਾਰੀ ਵੇਟ ਵਧਾਉਣ ਵਾਲੀ ਬਾਰਗੇਨਿੰਗ ਦੇ ਵਿੱਚ ਉਹ ਗੱਲ ਹੋ ਜਾਂਦੀ ਹੈ ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਲੋਕ ਸਭਾ ਚੋਣਾਂ ਤੇ ਆਪਾਂ ਬਹੁਤ ਚਰਚਾ ਕੀਤੀ ਹੈ ਸ਼ਰਮਾ ਜੀ। ਲੋਕ ਸਭਾ ਮੈਂਬਰ, ਕਿਉਂਕਿ ਪਿੰਡਾਂ ਦੇ ਵਿੱਚ ਨਾ ਆਪਾਂ ਇਹ ਸੁਣਦੇ ਆਏ ਹਾਂ ਵੀ ਜਦੋਂ ਪਹਿਲਾਂ ਕਹਿੰਦੇ ਇਕੱਠੀਆਂ ਵੀ ਹੁੰਦੀਆਂ ਸੀ ਚੋਣਾਂ, ਉਹ ਤਾਂ ਬਹੁਤ ਪੁਰਾਣੀ ਗੱਲ ਹੈ, ਵਿਧਾਨ ਸਭਾ ਤੇ ਲੋਕ ਸਭਾ ਦੀਆਂ ਲੋਕ ਵੋਟਾਂ ਲੀਡਰ ਮੰਗਦੇ ਸੀਗੇ, ਵਿਧਾਨ ਸਭਾ ਵਾਲੀਆਂ ਸਾਨੂੰ ਪਾ ਦਿਓ, ਉਤਲੀਆਂ ਕਿਸੇ ਨੂੰ ਮਰਜ਼ੀ ਪਾ ਦਿਓ। ਉਹ ਪ੍ਰਧਾਨ ਮੰਤਰੀ ਨੂੰ ਉਤਲੀਆਂ ਹੀ ਕਹਿੰਦੇ ਸੀਗੇ। ਤੇ ਹੁਣ ਥੋੜੇ 10 ਸਾਲਾਂ ਤੋਂ, ਇੱਕ ਦਹਾਕੇ ਤੋਂ ਕਹਿ ਲੈਂਦੇ ਆਪਾਂ, ਜਿਹੜੀ ਜਾਗਰਤੀ ਆਈ ਹੈ ਵੀ ਲੋਕ ਸਭਾ ਮੈਂਬਰ ਕੀ ਕਰਦਾ, ਸਰਕਾਰ ਕਿਵੇਂ ਬਣਦੀ, ਜੋ ਮਰਜ਼ੀ ਆਪਾਂ ਇਹਨਾਂ ਦੇ। ਅਸੀਂ ਤਾਂ ਪਿੰਡਾਂ ਦੇ ਵਿੱਚ ਡੀ ਰਾਜਾ ਕਣੀ ਮੋਝੀ ਵਰਗੇ ਨਾਂ ਵੀ ਹੁਣੀ ਸੁਣੇ, UPA 2 ਵੇਲੇ ਤੋਂ ਪਹਿਲਾਂ ਤਾਂ ਸੁਣੇ ਹੀ ਨਹੀਂ ਸੀ, ਘੁਟਾਲਿਆਂ ਤੋਂ ਬਾਅਦ। ਅੱਛਾ, ਲੋਕਾਂ ਦੀ ਸੇਵਾ ਬਣਨ ਲਈ ਬਣਦੇ ਆ ਲੋਕ ਸਭਾ ਮੈਂਬਰ ਜਾਂ ਫਿਰ ਮੌਜਾਂ ਲੁੱਟਣ ਲਈ? ਕਹਿੰਦੇ ਇਹਨਾਂ ਦੇ ਵਾਰੇ ਨਿਆਰੇ ਬੜੇ ਆ। ਦੇਖੋ ਪ੍ਰਵੀਨ ਜੀ, ਪਹਿਲੀ ਗੱਲ ਤਾਂ ਇਹ ਹੈ ਕਿ 2 ਤਰ੍ਹਾਂ ਦੀਆਂ ਮੌਜਾਂ ਨੇ ਜੀ।
ਇੱਕ ਤਾਂ ਅੱਜ ਕੱਲ ਦੀ ਸਿਆਸਤ 'ਚ ਜਿਹੀ ਜੀ ਮੌਜ ਹੈ, ਪਾਰਟੀ ਬਦਲ ਕੇ ਵੀ ਇੱਕ ਮੌਜ ਹੋ ਰਹੀ ਆ, ਹਾਂ ਉਹ ਰਾਹ ਖੁੱਲੇ ਆ, ਹੈ ਨਾ। ਸੱਤਾ 'ਚ ਰਹਿ ਕੇ ਵੀ ਜੇ ਤੁਸੀਂ ਸੱਤਾ 'ਚੋਂ ਤਾਂ ਠੇਕੇ ਦਵਾਤੇ, ਠੇਕਾ ਕਰਾਤਾ, ਕੰਮ ਕਰਾਤਾ, ਪ੍ਰੋਜੈਕਟ ਮਿਲ ਗਿਆ, ਦਵਾਤਾ, ਉਹ ਵੀ ਹੈ। ਇੱਕ ਅੱਜ ਕੱਲ ਬ੍ਰੈਡ ਸਾਈਕਲਾਂ ਵਾਲੀ ਹਿੱਸੇਦਾਰੀ ਵਾਲੇ ਮਸਲੇ ਵੀ ਹੈਗੇ ਆ। ਹੁਣ ਤਾਂ ਮੌਜੂਦਾ ਮੈਂਬਰ MP ਕਹੀ ਜਾਂਦੇ ਆ ਜਾਂ MLA ਕਹੀ ਜਾਂਦੇ ਆ, ਮੌਜੂਦਾ ਸੱਤਾਧਾਰੀ ਧਿਰ ਦੇ ਕੇ ਰਾਜ ਸਭਾ ਮੈਂਬਰ ਸਾਡਾ ਨਸ਼ਾ ਬਕਵਾਈ ਜਾਂਦਾ। ਸੋ ਇਸ ਲਈ ਉਹ ਮੌਜਾਂ ਵੱਖਰੀ ਤਰ੍ਹਾਂ ਦੀਆਂ ਨੇ, ਭ੍ਰਸ਼ਟਾਚਾਰੀ ਵਾਲੀਆਂ ਮੌਜਾਂ ਵੱਖਰੀਆਂ ਨੇ। ਮੈਂ ਸਿਰਫ ਲੋਕ ਸਭਾ ਮੈਂਬਰ ਬਣਨ ਤੇ ਸਰਕਾਰੀ ਸਹੂਲਤਾਂ ਦੇ ਰੂਪ 'ਚ ਜਿਹੜੀਆਂ ਮੌਜਾਂ ਮਿਲਦੀਆਂ ਨੇ ਉਹਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਠੀਕ ਹੈ। ਆਪਾਂ ਉਹ 2 ਨੰਬਰੀ ਮੌਜਾਂ ਦੀ ਗੱਲੇ ਨਹੀਂ ਕਰਦੇ। ਮਤਲਬ ਜਦੋਂ ਲੋਕ ਸਭਾ ਮੈਂਬਰ ਦਾ ਮਤਲਬ ਹੈ ਲੋਕਾਂ ਦੀ ਸਭਾ ਦਾ ਨੁਮਾਇੰਦਾ। ਠੀਕ ਹੈ ਜੀ। ਤੁਸੀਂ ਲੋਕ ਜਿੰਨੇ ਤੁਹਾਡੇ ਹਲਕੇ ਦੇ ਲੋਕ ਨੇ, ਤੁਸੀਂ ਉਹਨਾਂ ਦੀ ਪ੍ਰਤੀਨਿਧਤਾ ਕਰਦੇ ਹੋ, ਉਹਨਾਂ ਦੀ ਅਗਵਾਈ ਕਰਦੇ ਹੋ। ਪੰਜਾਬ ਚੋਂ ਪ੍ਰਵੀਨ ਜੀ ਲੰਬੇ ਸਮੇਂ ਤੋਂ ਪੱਤਰਕਾਰੀ ਚੋਂ, ਤੇ ਤੁਸੀਂ ਮੈਨੂੰ ਚੇਤੇ ਕਰਕੇ ਦੱਸ ਦਿਓ ਕਿ ਪੰਜਾਬ ਦੇ ਪਿਛਲੇ 2 ਦਹਾਕਿਆਂ 3 ਦਹਾਕਿਆਂ ਦਾ ਜਾਂ 1 ਦਹਾਕੇ ਦਾ ਵੀ, ਕਿ ਪੰਜਾਬ ਤੋਂ ਜਿੰਨੇ ਮੈਂਬਰ ਪਾਰਲੀਮੈਂਟ ਚੁਣ ਕੇ ਜਾਂਦੇ ਰਹੇ, ਉਹਨਾਂ ਦੇ ਕਿਸੇ ਦੇ 1 ਜਾਂ 2 ਕੰਮ ਤੁਹਾਨੂੰ ਯਾਦ ਹੋਣਗੇ ਪੰਜਾਬ ਲਈ, ਆ ਮਾਰਕੇ ਵਾਲਾ ਕੰਮ ਕਰਾ ਲਿਆ ਜੀ ਦਿੱਲੀ ਤੋਂ, ਚੇਤੇ ਕਰ ਲਓ। ਨਹੀਂ ਯਾਦ ਨਾ, ਇਹਦਾ ਮਤਲਬ ਤਾਂ ਫਿਰ ਇਹੀ ਹੈ ਕਿ ਤੁਸੀਂ ਲੋਕਾਂ ਲਈ ਨਹੀਂ ਬਣਦੇ, ਆਪਣੇ ਲਈ ਬਣਦੇ। ਬਿਲਕੁਲ ਤੁਸੀਂ ਮੌਜਾਂ ਲਈ ਬਣਦੇ ਹੋ। ਲਓ, ਮੈਂ ਲੰਬੀ ਲਿਸਟ ਹੈ, ਮੈਂ ਥੋੜੀ ਜਿਹੀ ਤੇਜ਼ੀ ਨਾਲ ਤੁਹਾਡੇ ਮੂਹਰੇ ਰੱਖ ਦੇਣਾ ਕਿ ਲੋਕ ਸਭਾ ਮੈਂਬਰ ਬਣਦੇ ਆ 1 ਲੱਖ ਰੁਪਏ ਤਨਖਾਹ ਮਿਲਦੀ ਹੈ। ਠੀਕ ਹੈ ਜੀ। ਹੁਣ ਅਗਲਾ ਕਹਿਣਗੇ ਜੀ ਅੱਜ ਦੇ ਦੌਰ 'ਚ 1 ਲੱਖ ਤਨਖਾਹ ਕੀ ਹੁੰਦੀ ਹੈ ਨਾ, ਇਹ ਮਤਲਬ ਬੜੇ ਘਰਾਣਿਆਂ ਲਈ। ਪਰ ਪਿੰਡ 'ਚ ਪੁੱਛ ਕੇ ਦੇਖੋ, ਜਿਹਦੇ ਲਈ 2000 ਰੁਪਇਆ ਵੀ ਬਹੁਤ ਮਾਇਨੇ ਰੱਖਦਾ। ਹਾਂ ਬਿਲਕੁਲ। ਹਰ ਮਹੀਨੇ 1 ਲੱਖ ਰੁਪਇਆ ਤਨਖਾਹ ਮਿਲਦੀ ਹੈ ਜਨਾਬ ਨੂੰ, ਤੇ ਹਰ ਮਹੀਨੇ ਚੋਣ ਖੇਤਰ ਭੱਤਾ, ਜਿਹੜੇ ਖੇਤਰ ਤੋਂ ਤੁਸੀਂ ਆਉਂਦੇ ਹੋ ਉਸ ਖੇਤਰ ਦੇ ਨਾਂ ਤੇ ਭੱਤੇ ਦੇ ਨਾਂ ਤੇ 45000 ਰੁਪਇਆ ਮਹੀਨਾ ਉਹ ਮਿਲਦਾ। ਵੀ ਤੁਸੀਂ ਤੇ ਉਹ ਤੋਂ ਬਿਨਾਂ ਸਟੇਸ਼ਨਰੀ, ਡਾਕ, ਚਿੱਠੀ ਪੱਤਰ ਕੱਢਣਾ, ਉਹਦਾ 15000 ਵੱਖਰਾ ਮਿਲਦਾ ਹਰ ਮਹੀਨੇ। ਠੀਕ ਹੈ। PA ਦਾ ਵੱਖਰਾ ਹੈ ਨਾ, PA ਦਾ 30000 ਵੱਖਰਾ ਮਿਲਣਾ। ਤੇ ਉਹ ਤੋਂ ਬਾਅਦ ਫਿਰ ਲੋਕ ਸਭਾ ਸੈਸ਼ਨ 'ਚ ਜਾਣਾ ਤੁਸੀਂ, ਜਾਂ ਲੋਕ ਸਭਾ ਦੀ ਕਿਸੇ ਕਮੇਟੀ ਦੇ ਮੈਂਬਰ ਨੂੰ ਉਸ ਮੀਟਿੰਗ 'ਚ ਹਿੱਸਾ ਲੈਣ ਜਾਣਾ। ਮਤਲਬ ਤੁਸੀਂ ਜਦੋਂ ਸੰਸਦ 'ਚ ਵੜੇ ਤੇ ਉੱਥੇ ਹਾਜ਼ਰੀ ਰਜਿਸਟਰ 'ਚ ਹਾਜ਼ਰੀ ਲਾਤੀ, ਤੁਹਾਡਾ 2000 ਰੁਪਇਆ ਕਾਇਮ ਹੋ ਗਿਆ। ਠੀਕ ਹੈ। ਹਰ ਲੋਕ ਸਭਾ ਸੈਸ਼ਨ ਦੀਆਂ ਜਿੰਨੀਆਂ ਮੀਟਿੰਗਾਂ 'ਚ ਹਿੱਸਾ ਲਓਗੇ ਉਹਨਾਂ, ਜਿੰਨਾ ਕਿਸੇ ਕਮੇਟੀ ਦੀ ਬੈਠਕ 'ਚ ਹਿੱਸਾ ਲਓਗੇ ਉਹਨਾਂ, ਬਸ ਰਜਿਸਟਰ 'ਚ ਹਾਜ਼ਰੀ ਹੋਵੇ ਤੇ 2000 ਰੁਪਇਆ ਪਰ ਡੇ ਦੇ ਹਿਸਾਬ ਨਾਲ ਤੁਹਾਨੂੰ ਉਹ ਮਿਲੀ ਜਾਣਾ। ਠੀਕ ਹੈ। ਉਹ ਵੱਖਰਾ। ਉਹ ਤੋਂ ਬਿਨਾਂ ਫਿਰ ਜਿਹੜੇ ਸਾਬਕਾ ਲੋਕ ਸਭਾ ਮੈਂਬਰ ਨੇ ਉਹਨਾਂ ਦੀ ਵੀ ਤਨਖਾਹਾਂ, ਪੈਨਸ਼ਨਾਂ ਲੱਖਾਂ 'ਚ ਨੇ, ਸਾਰਾ ਕੁਝ ਉਹਨਾਂ ਨੂੰ ਵੀ ਪੂਰਾ ਹੀ ਮਿਲਦਾ, ਹੈ ਨਾ। ਹਰ 5 ਸਾਲ ਬਾਅਦ ਫਿਰ ਮਹਿੰਗਾਈ ਦਰ ਦੇ ਹਿਸਾਬ ਨਾਲ ਇਹਨਾਂ ਦੀ ਤਨਖਾਹਾਂ, ਭੱਤੇ, ਪੈਨਸ਼ਨਾਂ 'ਚ ਵਾਧਾ ਹੋ ਜਾਂਦਾ। ਇੱਥੇ ਹੀ ਨਹੀਂ, ਮੌਜਾਂ ਇਹਨਾਂ ਨੂੰ ਹਵਾਈ ਤੇ ਰੇਲ ਝੂਟਿਆਂ ਤੇ ਇਲਾਜ 'ਚ ਵੀ ਮਿਲਦੀਆਂ ਨੇ। ਇਲਾਜ 'ਚ ਹਰ ਲੋਕ ਸਭਾ ਮੈਂਬਰ ਨੂੰ 34 ਮੁਫਤ ਹਵਾਈ ਟਿਕਟਾਂ ਮਿਲਦੀਆਂ ਜਨਾਬ। ਠੀਕ ਹੈ। ਸਾਲ ਦੀਆਂ, 1 ਸਾਲ ਦੀ, 1 ਸਾਲ ਦੀਆਂ 34 ਮੁਫਤ ਹਵਾਈ ਟਿਕਟਾਂ ਨੇ। ਠੀਕ ਹੈ। ਔਰ ਇਹ ਸਰਕਾਰੀ ਤੌਰ ਤੇ ਨੇ। ਇਹ ਤੋਂ ਬਿਨਾਂ ਜਿਹੜੀਆਂ ਕੰਪਨੀਆਂ, ਸੰਸਥਾਵਾਂ ਤੁਹਾਨੂੰ ਬੁਲਾਉਂਦੀਆਂ ਨੇ ਤੇ ਆਪ ਟਿਕਟਾਂ ਦੇ ਕੇ ਭੇਜਦੀਆਂ, ਉਹ ਵੱਖਰਾ ਹਿਸਾਬ ਕਿਤਾਬ ਹੈ। 34 ਟਿਕਟਾਂ ਦੇ ਵਿੱਚੋਂ 8 ਟਿਕਟਾਂ ਤੁਸੀਂ ਆਪਣੇ ਜੀਵਨ ਸਾਥੀ ਲਈ ਵੀ ਵਰਤ ਸਕਦੇ ਹੋ। ਮਤਲਬ 8 ਵਾਰ ਉਹਨੂੰ ਨਾਲ ਲਿਜਾ ਸਕਦੇ ਹੋ ਜੀ, ਮੁਫਤ ਸਫ਼ਰ ਤੇ, ਹਵਾਈ ਸਫ਼ਰ ਤੇ। ਇਹ ਤੋਂ ਬਾਅਦ ਫਿਰ ਜੇ ਟਿਕਟਾਂ ਬਚ ਗਈਆਂ ਕੁਝ, ਮੰਨ ਲਓ ਤੁਸੀਂ 34 ਦੇ ਵਿੱਚੋਂ 20 ਵਰਤੀਆਂ, 14 ਨਹੀਂ ਵਰਤੀਆਂ, ਤਾਂ 14 ਅਗਲੇ ਸਾਲ 34 'ਚ ਫੇਰ ਜਮਾ ਹੋ ਜਾਣੀਆਂ ਤੁਹਾਡੇ ਕੋਲ। ਓ ਵਾਹ, ਮੁੱਕਣੀਆਂ ਹੀ ਨਹੀਂ। ਸੋ ਉਹ ਫਿਰ 88, ਕੋਈ ਵੈਲਿਡਿਟੀ ਨਹੀਂ, ਮਤਲਬ 48 ਬਣ ਜਾਣੀਆਂ ਫਿਰ ਉਹ 34 ਤੋਂ, ਹੈ ਨਾ। ਸੋ ਜੇ 14 ਤੁਹਾਡੇ ਕੋਲ ਹੋਰ ਬਚ ਗਈਆਂ, ਸੋ ਇਹ ਤਰੀਕਾ ਵੀ ਹੈਗਾ। ਫਿਰ ਜੇ ਹੁਣ ਤੁਸੀਂ ਰੇਲ 'ਚ ਸਫ਼ਰ ਕਰ ਰਹੇ ਹੋ, ਤੁਸੀਂ ਆਪ ਕਰਨਾ, ਲੋਕ ਸਭਾ ਮੈਂਬਰ ਨੇ ਆਪਣੇ ਜੀਵਨ ਸਾਥੀ ਨਾਲ ਕਰਨਾ, ਤਾਂ ਫਸਟ ਕਲਾਸ AC ਜਾਂ ਐਗਜ਼ੀਕਿਊਟਿਵ ਕਲਾਸ 'ਚ ਤੁਸੀਂ ਜਿੱਥੇ ਮਰਜ਼ੀ ਘੁੰਮੋ ਦੇਸ਼ 'ਚ, ਜਿੰਨਾ ਮਰਜ਼ੀ ਰੇਲਵੇ ਸਫ਼ਰ ਕਰੋ, ਮੁਫਤ ਹੈ ਤੁਹਾਨੂੰ ਜੀ, ਹੈ ਨਾ। ਤੇ ਇੱਧਰ PA ਨੂੰ ਲੈ ਕੇ ਜਾਣਾ ਨਾਲ, ਤਾਂ PA ਸੈਕੰਡ ਕਲਾਸ AC ਜਿਵੇਂ ਮਰਜ਼ੀ ਚੜੇ, ਮੌਜ ਕਰੇ। ਸਾਬਕਾ ਲੋਕ ਸਭਾ ਮੈਂਬਰ ਫਸਟ ਕਲਾਸ AC ਜਿੰਨਾ ਮਰਜ਼ੀ ਸਫ਼ਰ ਕਰੇ। ਹਾਂ, ਜੇ ਘਰ ਵਾਲੀ ਨਾਲ ਆ ਤਾਂ ਸੈਕੰਡ ਕਲਾਸ AC 'ਚ ਮੌਜਾਂ ਲੁੱਟੋ ਜਿੰਨਾ ਮਰਜ਼ੀ, ਕੋਈ ਮਸਲਾ ਨਹੀਂ। ਤੇ ਇਹਦੇ ਨਾਲ ਸੜਕ ਦੇ ਉੱਤੇ ਜਦੋਂ ਚੱਕਾ ਘੁੰਮਦਾ ਹੈ ਲੋਕ ਸਭਾ ਮੈਂਬਰ ਦੀ ਗੱਡੀ ਦਾ, ਜਿੰਨਾ ਗੱਡੀ ਚੱਲੂਗੀ ਤੁਹਾਡੀ, ਉਹਨੇ ਪ੍ਰਤੀ ਕਿਲੋਮੀਟਰ 16 ਰੁਪਏ ਤੁਹਾਨੂੰ ਮਿਲੀ ਜਾਣੇ। ਹਰ ਰੋਜ਼ ਦਾ ਹਿਸਾਬ ਬਣਾ ਕੇ ਭੇਜੀ ਜਾਓ। ਫਿਰ ਪੱਲਿਓਂ ਕੀ ਆ ਦੱਸੋ ਮੈਨੂੰ? 1 ਲੱਖ ਰੁਪਇਆ ਤਨਖਾਹ, 45000 ਚੋਣ ਖੇਤਰ ਭੱਤਾ, 15000 ਰੁਪਇਆ ਸਟੇਸ਼ਨਰੀ ਡਾਕ, 30000 ਰੁਪਏ PA ਦੀ ਤਨਖਾਹ, ਫਿਰ 34 ਹਵਾਈ ਸਫ਼ਰ, ਰੇਲ ਸਫ਼ਰ ਫੁੱਲੀ ਆ, ਪੂਰਾ ਪੈਕੇਜ ਹੈ। ਤੇ ਉਹ ਤੋਂ ਬਾਅਦ ਫਿਰ ਹੁਣ 16 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਗੱਡੀ ਦਾ ਖਰਚਾ ਵੀ ਹੈ। ਇੱਥੇ ਹੀ ਨਹੀਂ, ਅਜੇ ਰੁਕ ਜਾਓ। ਅਜੇ ਦਿੱਲੀ 'ਚ ਰਹਿائش ਮਿਲਦੀ ਆ,
ਤੇ ਉਸ ਰਿਹਾਇਸ਼ ਦੇ ਵਿੱਚ ਪਾਣੀ ਬਿਜਲੀ ਮੁਫਤ ਮਿਲਦਾ। ਠੀਕ ਹੈ। ਦਿੱਲੀ 'ਚ ਰਿਹਾਇਸ਼ ਮਿਲਣ ਦੇ ਨਾਲ ਤੁਹਾਨੂੰ 4000 ਲੀਟਰ ਪਾਣੀ ਤੇ 50000 ਯੂਨਿਟ ਬਿਜਲੀ ਮੁਫਤ ਹੈ। ਠੀਕ ਹੈ। 4000 ਲੀਟਰ ਪਾਣੀ ਤੇ 50000 ਬਿਜਲੀ ਯੂਨਿਟ ਮੁਫਤ ਨੇ। ਤੇ ਜੇ ਉਸ ਸਾਲ ਤੁਸੀਂ ਨਹੀਂ ਵਰਤੇ ਇਹ ਤਾਂ ਅਗਲੇ ਸਾਲ 'ਚ ਫਿਰ ਦਾਖਲ ਹੋ ਜਾਣੇ ਆ ਜਿੰਨੇ ਬਚ ਗਏ। ਅਗਲੇ ਸਾਲ ਜੇ ਤੁਸੀਂ ਨਿੱਜੀ ਰਿਹਾਇਸ਼ ਤੇ ਵੀ ਰਹਿ ਰਹੇ ਹੋ ਤਾਂ ਉੱਥੇ ਵੀ ਤੁਹਾਨੂੰ ਇਹ ਸਹੂਲਤ ਮੁਫਤ ਬਿਜਲੀ ਪਾਣੀ ਦੀ ਮਿਲਦੀ ਰਹਿਣੀ ਹੈ ਨਾ। ਬੰਗਲੇ ਦੀ ਅਲਾਟਮੈਂਟ ਹੁੰਦੀ ਸ਼ਰਮਾ ਜੀ? ਬੰਗਲੇ ਮੇਂ ਨਹੀਂ, ਇਹ ਤੈਅ ਕਰਦਾ ਕਿ ਤੁਹਾਡੀ ਕੰਧ ਕਿਹਦੇ ਨਾਲ ਸਾਂਝੀ ਹੈ। ਜੇ ਸੱਤਾਧਾਰੀ ਧਿਰ ਨਾਲ ਤਾਂ ਬੰਗਲੋ ਵੀ ਮਿਲ ਜਾਂਦੇ ਆ, ਬੰਗਲੇ ਵੀ ਮਿਲ ਜਾਂਦੇ ਆ, ਨਹੀਂ ਐਮਪੀ ਵਾਲੇ ਫਲੈਟ ਵੀ ਹੈਗੇ ਹੈ ਨਾ। ਸੋ ਇਸ ਲਈ ਉਹ ਸਾਰਾ ਕੁਝ ਹੈਗਾ, ਕੋਠੀਆਂ ਫਲੈਟ ਸਾਰੀ ਉਹ ਮਿਲ ਜਾਂਦੇ ਆ। ਠੀਕ ਹੈ। ਸੋ ਇਸ ਤੋਂ ਬਾਅਦ ਫਿਰ 500 ਰੁਪਇਆ ਦੇਣਾ ਹੁੰਦਾ ਮੈਂਬਰ ਪਾਰਲੀਮੈਂਟ ਨੇ ਹਰ ਮਹੀਨੇ। ਠੀਕ ਹੈ ਜੀ। ਤੇ ਉਹ ਹਰ ਮਹੀਨੇ 500 ਰੁਪਇਆ ਕਟਾਉਂਦਾ ਵਿਚਾਰਾ ਤੇ ਫਿਰ ਉਹਨੂੰ ਜਿਹੜੇ ਮਰਜ਼ੀ ਦੁਨੀਆ ਭਰ ਦੇ ਕਿਸੇ ਵੀ ਹਸਪਤਾਲ 'ਚ ਆਪਣੇ ਸਾਰੇ ਟੱਬਰ ਦਾ ਇਲਾਜ ਮੁਫਤ, ਚਾਹੇ ਇੰਡੀਆ 'ਚ ਕਰਾਓ ਤੇ ਚਾਹੇ ਵਿਦੇਸ਼ 'ਚ ਕਰਾਓ, ਮੌਜਾਂ ਹੀ ਮੌਜਾਂ, ਜਿੰਨਾ ਮਰਜ਼ੀ ਇਲਾਜ ਕਰਾਓ, ਜਿਹੋ ਜਿਹਾ ਮਰਜ਼ੀ ਕਰਾਓ। ਤੇ 1.5 ਲੱਖ ਫੋਨ ਕਾਲ ਮੁਫਤ ਮਿਲਦੀ ਹੈ ਜਨਾਬ, 1.5 ਲੱਖ। ਅੱਛਾ। ਦਿੱਲੀ ਰਿਹਾਇਸ਼ 'ਚ ਜਿਹੜਾ ਫੋਨ ਉਪਲਬਧ ਹੈ ਉੱਥੇ ਦੇ ਹਿਸਾਬ ਨਾਲ 50000 ਉਹਦੇ ਪਰ ਹੈ। 2 ਫੋਨ ਜੇ ਐਮਪੀ ਦੇ ਨਾਂ ਤੇ ਆਪਣੇ ਹੈਗੇ ਤਾਂ 50000 ਫੋਨ ਕਾਲ ਉਹਦੇ ਤੇ ਹੈ। 1.5 ਲੱਖ ਫੋਨ ਕਾਲ ਦੀ ਸਹੂਲਤ ਹੈ। ਹਾਂ, ਤੁਸੀਂ ਜੇ ਲੈਂਡਲਾਈਨ ਲਵਾਇਆ ਹੋਇਆ ਸਰਕਾਰੀ ਰਿਹਾਇਸ਼ ਤੇ ਤਾਂ 3000 ਰੁਪਇਆ ਤੁਹਾਨੂੰ ਉਹਦਾ ਮਿਲਣਾ ਮਹੀਨੇ ਦਾ। ਤੇ ਜੇ ਬ੍ਰੌਡਬੈਂਡ ਹੈ ਤਾਂ 1500 ਰੁਪਇਆ ਮਹੀਨੇ ਦਾ ਉਹਦਾ ਮਿਲਣਾ। ਠੀਕ ਹੈ। ਸੋ ਹੁਣ ਇਹ ਮੋਟੀਆਂ ਇਹ ਤੋਂ ਬਿਨਾਂ ਬਹੁਤ ਲੰਬੀ ਸੂਚੀ ਹੈ ਤੇ ਪਰ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਇਹ ਫਿਰ ਹੁਣ ਲੋਕਾਂ ਲਈ ਬਣਦੇ ਆ ਕਿ ਨਾ ਸਹੂਲਤਾਂ ਲਈ ਬਣਦੇ ਆ। ਮੈਨੂੰ ਤਾਂ ਹੀ ਮੈਂ ਕਿਹਾ ਸੀਗਾ ਕਿ ਚੇਤੇ ਕਰਕੇ ਦੱਸੋ ਕਿ ਕਿੰਨੇ ਕੁ ਕੰਮ ਨੇ। 70% ਲੋਕ ਸਭਾ ਮੈਂਬਰ ਆਪਣਾ ਐਮਪੀ ਫੰਡ ਨਹੀਂ ਪੂਰਾ ਵਰਤ ਪਾਉਂਦੇ। ਠੀਕ ਹੈ। ਅੱਛਾ। ਮਤਲਬ ਉਹਨਾਂ ਚੋਂ ਕਈ ਜਿਹੜੇ ਵਰਤਦੇ ਨੇ ਜਾਂ ਤਾਂ ਕਈ ਸਮਝਦੇ ਨੇ ਕਿ ਹਾਂ ਇਹ ਲੋਕਾਂ ਲਈ ਆ, ਇਸ ਲਈ ਵਰਤ ਹੋ ਜਾਂਦਾ ਉਹਨਾਂ ਦਾ, ਉਹ ਸਹੀ ਤਰੀਕੇ ਨਾਲ ਉਹਦੀ ਵੰਡ ਕਰ ਲੈਂਦੇ ਨੇ। ਠੀਕ ਹੈ। ਜਾਂ ਕਈ ਉਹ ਵਰਤਦੇ ਨੇ ਜਿਨ੍ਹਾਂ ਨੂੰ ਮੁੜ ਕੇ ਆਉਣਾ ਹੁੰਦਾ, ਰਿਟਰਨ ਪਾਲਿਸੀ ਹੈਗੀ ਆ ਕਿ ਦੇ ਦੋ ਤੇ ਚੋਂ ਫਿਰ ਕੁਝ ਲੈ ਵੀ ਲਓ, ਹੈ ਨਾ। ਕਈਆਂ ਨੂੰ ਸਮਝੇ ਨਹੀਂ ਆਉਂਦੀ ਕਿ ਕਰਨਾ ਕੀ ਹੈ, ਕਿਵੇਂ ਵੰਡਾਂਗੇ, ਕੀ ਕਰਾਂਗੇ, ਲੋਕਾਂ ਦਾ ਕੀ ਸਵਾਰ ਸਕਦੇ ਹਾਂ ਅਸੀਂ। ਮਤਲਬ ਅਜੇ ਤੱਕ ਅਸੀਂ ਧਰਮਸ਼ਾਲਾ, ਗਲੀਆਂ ਨਾਲੀਆਂ ਇਹਨਾਂ 'ਚ ਮਸਲਿਆਂ 'ਚ ਉਲਝੇ ਹਾਂ। ਸੋ ਇਸ ਨੇ ਸਵਾਲ ਖੜਾ ਕੀਤਾ ਕਿ ਲੋਕ ਸਭਾ ਮੈਂਬਰ ਲੋਕਾਂ ਲਈ ਬਣਦੇ ਆ ਜਾਂ ਆਪਣੀਆਂ ਮੌਜਾਂ ਲੁੱਟਣ ਲਈ ਬਣਦੇ ਆ। ਬਿਲਕੁਲ, ਜਿਵੇਂ ਤੁਸੀਂ ਹਵਾਈ ਝੂਟਿਆਂ ਦਾ ਇਲਾਜ ਦਾ ਜਾਂ ਹੋਰ ਜਿਹੜੀਆਂ ਰਿਹਾਇਸ਼ਾਂ, ਸਟੇਸ਼ਨਰੀ, ਪੀਏ, ਹੁਣ ਤਾਂ ਪੀਏ ਵਾਲਾ ਵੀ ਉਹ ਰੱਖ ਲੈਂਦੇ, ਆਪਦਾ ਕੋਈ ਰਿਸ਼ਤੇਦਾਰ ਰੱਖ ਲਿਆ ਤੇ ਚਲੋ ਉਹ ਵੀ ਭੂਏ ਦਾ ਮੁੰਡਾ, ਚਾਚੇ ਦਾ ਮੁੰਡਾ, ਤਾਏ ਦਾ ਮੁੰਡਾ, ਸਾਲਾ, ਹੈ ਨਾ, ਪਿੰਡੋਂ ਕੋਈ ਰਿਸ਼ਤੇਦਾਰ, ਸਾਂਝੀ ਸੀਰੀ ਕਾਗਜ਼ੀ ਰੱਖਣਾ ਹੁੰਦਾ। ਹਾਂਜੀ। ਪਰ ਤੁਸੀਂ ਰੌਚਕ ਗੱਲ ਇਹ ਦੇਖੋ ਸ਼ਰਮਾ ਜੀ, ਵੀ ਜਿਵੇਂ ਤੁਸੀਂ ਕਿਹਾ ਵੀ ਉਹ ਟਰੈਵਲ ਕਰਦਾ ਆਪਦੇ ਹਲਕੇ ਦੇ ਵਿੱਚ, ਉਹਦੇ ਵੀ ਪੈਸੇ ਮਿਲਦੇ ਆ। ਕਿੰਨੇ ਕੁ ਪੀਏ ਹੋਣਗੇ ਜਿਹੜੇ ਆਪਦੇ ਖੇਤਰ ਦੇ ਵਿੱਚ ਜਾਂਦੇ ਆ, ਲੋਕਾਂ ਨੂੰ ਮਿਲਦੇ ਆ, ਗੱਲਬਾਤ ਕਰਦੇ ਆ, ਜਾਂ ਲੋਕਾਂ ਨੂੰ ਦੱਸਦੇ ਆ ਕਿ ਭਾਈ ਆਹ ਬਿੱਲ ਪਾਸ ਹੋ ਗਿਆ, ਆਹ ਫੇਲ ਹੋ ਗਿਆ, ਅਸੀਂ ਕਰਾਤਾ। ਮੈਨੂੰ ਲੱਗਦਾ ਵੱਡੀ ਗਿਣਤੀ ਤਾਂ ਇਹ ਜਿਹੇ ਹੋਣਾ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਹੋਣਾ ਵੀ ਲੋਕ ਸਭਾ ਦੇ ਵਿੱਚ ਪਾਸ ਕਿਹੜਾ ਹੋ ਰਿਹਾ, ਫੇਲ ਕਿਹੜਾ ਹੋ ਰਿਹਾ। ਇੰਨਾ ਜ਼ਰੂਰ ਪਤਾ ਹੈ ਕਿ ਜੇ ਤਾਂ ਪ੍ਰਧਾਨ ਮੰਤਰੀ ਬੋਲੇ ਤਾਂ ਮੇਜ਼ ਖੜਕਾ ਦਿਓ, ਜੇ ਵਿਰੋਧੀ ਧਿਰ ਬੋਲੇ ਤਾਂ ਬਸ ਉਦੋਂ ਰੌਲਾ ਪਾ ਦੇ, ਬਸ ਓਏ ਪਾ ਦਿਓ। ਹਾਂਜੀ। ਬੇਸਿਕ ਜੀ ਪ੍ਰਵੀਨ ਜੀ ਕਾਰਡ ਕਢਾ ਕੇ ਦੇਖ ਲਿਓ, ਸੰਸਦ ਚੋਂ ਸੁੱਚੇ ਮੂੰਹ ਮੁੜੇ ਆਉਂਦੇ ਆ ਜੀ। ਪਰ ਦੇਖੋ ਤੁਸੀਂ, ਧੰਨ ਜੇਰਾ ਜਨਤਾ ਦਾ, ਜਿਹੜੀ ਇੰਨਾ ਕੁਛ ਇਹਨਾਂ ਨੂੰ ਦੇਈ ਜਾਂਦੀ ਹੈ ਤੇ ਬਦਲੇ ਦੇ ਵਿੱਚ ਇਹ ਵੀ ਨਹੀਂ ਪੁੱਛਦੀ ਭਾਈ ਤੁਹਾਡਾ ਪਰਫਾਰਮੈਂਸ ਕਾਰਡ ਹੀ ਦਿਖਾ ਦਿਓ। ਤੇ ਪਰ ਇੱਕ ਗੱਲ ਮੈਂ ਜ਼ਰੂਰ ਇੱਥੇ ਮੈਂਸ਼ਨ ਕਰਨੀ ਚਾਹੂੰਗਾ ਸ਼ਰਮਾ ਜੀ, ਪੰਜਾਬ ਦੇ ਵਿੱਚ ਟਰਾਂਸਪੋਰਟ ਮਾਫੀ ਦਾ ਹਰ ਪਾਰਟੀ ਰੌਲਾ ਪਾਉਂਦੀ ਰਹੀ। ਪੰਜਾਬ ਦੇ ਇੱਕ ਬਹੁਤ ਵੱਡੇ ਪਰਿਵਾਰ ਜਿਹੜਾ ਧਨਾੜ ਹੈ, ਰਸੂਖਦਾਰ ਹੈ, ਸੱਤਾਧਾਰੀ ਵੀ ਰਿਹਾ ਬਾਦਲ ਪਰਿਵਾਰ, ਉਹਦੇ ਬਾਰੇ ਕਿਹਾ ਜਾਂਦਾ ਕਿ ਇਹਨਾਂ ਦੀਆਂ ਬੱਸਾਂ ਚੱਲਦੀਆਂ ਨੇ ਬਠਿੰਡਾ ਤੋਂ ਚੰਡੀਗੜ੍ਹ ਨੂੰ। ਡਾਕਟਰ ਗਾਂਧੀ ਜਦ ਤੋਂ ਪਹਿਲਾਂ ਕੋਈ ਮੈਂਬਰ ਪਾਰਲੀਮੈਂਟ ਨਹੀਂ ਸੁਣਿਆ ਜਿਹੜਾ ਰਾਜਪੁਰਾ ਰੇਲਵੇ ਲਿੰਕ ਦੀ ਗੱਲ ਕਰਦਾ ਹੋਵੇ। ਤੁਸੀਂ ਉਧਰਲੇ ਵਸਨੀਕ ਹੈ, ਤੁਹਾਨੂੰ ਪਤਾ ਉਹਦੀ ਕੀ ਅਹਿਮੀਅਤ ਹੈ। ਥੋੜਾ ਜਿਹਾ ਟੁੱਟ ਹੈ, ਜੇ ਉਹ ਜੁੜ ਜਾਵੇ ਤੇ ਜਿਹੜਾ ਹਾਂਜੀ ਕਿੰਨਾ ਮਤਲਬ 300-400 ਰੁਪਇਆ ਲੱਗਦਾ ਇੱਕ ਪਾਸੇ ਦਾ, 8000 ਰੁਪਏ 'ਚ ਅਪ ਡਾਊਨ ਹੁੰਦਾ ਜੇ ਆਪਾਂ ਬੱਸ ਤੇ ਜਾਂਦੇ ਹਾਂ ਬਠਿੰਡਾ ਤੋਂ ਚੰਡੀਗੜ੍ਹ ਨੂੰ। ਪਰ ਉਹ ਰੇਲਵੇ ਲਿੰਕ ਜੇ ਜੁੜ ਜਾਂਦਾ ਤਾਂ ਉਹ ਮਹਿਜ਼ 200-250 ਰੁਪਏ ਦੇ ਵਿੱਚ ਬੰਦਾ ਅਪ ਡਾਊਨ ਕਰ ਸਕਦਾ, ਉਹ ਤੋਂ ਵੀ ਘੱਟ। ਪਰ ਕੀ ਚਾਰੇ ਪਾਰਟੀਆਂ ਜਿਹੜੀਆਂ ਹੈ ਨੇ ਕਰਦੀਆਂ ਨੇ ਉਸ ਲਿੰਕ ਦੀ ਗੱਲ? ਕਦੇ ਉਹੀ ਕਹਿੰਦਾ ਨੇ, ਇਸ ਖੇਤਰ ਤੋਂ ਕਿੰਨੇ ਹੀ ਐਮਪੀ ਬਣੇ, ਕਿੰਨੇ ਐਮਪੀ ਨੇ, ਕਿੰਨੀਆਂ ਸੀਟਾਂ ਆਉਂਦੀਆਂ, ਬਣਦੇ ਰਹੇ, ਵਿਜੇ ਸਿੰਗਲੇ ਹੋਲੀ ਬਣਦੇ ਰਹੇ, ਪ੍ਰਨੀਤ ਬਣਦੀ ਰਹੀ, ਚੰਦੂ ਮਾਜਰਾ ਬਣਦੇ ਰਹੇ, ਹੈ ਨਾ, ਬਾਦਲ ਦੀ ਨੂੰਹ ਬਣਦੀ ਰਹੀ, ਕਿੰਨੀ ਲੰਬੀ ਲਿਸਟ ਆ। ਉਹ ਸਾਰੇ ਖੇਤਰ ਤੋਂ ਬਠਿੰਡੇ ਤੋਂ ਲੈ ਕੇ ਚੰਡੀਗੜ੍ਹ ਤੱਕ 4 ਲੋਕ ਸਭਾ ਹਲਕੇ ਤਾਂ ਸਿੱਧੇ ਹੀ ਆ ਨਾ, ਬਠਿੰਡਾ ਲਾ ਲਓ, ਪਟਿਆਲਾ ਲਾ ਲਓ, ਸੰਗਰੂਰ ਲਾ ਲਓ, ਚੰਡੀਗੜ੍ਹ ਲਾ ਲਓ, 4 ਤਾਂ ਸਿੱਧੇ ਹੀ ਆ ਜਿਹੜੇ ਜੁੜਦੇ ਆ। ਕਿਹਨਾਂ ਨੇ ਪਹਿਲ ਕਦਮੀ ਕੀਤੀ ਹੈ? ਕਿਤੇ ਨਹੀਂ, ਬਿਲਕੁਲ ਕਿਤੇ ਨਜ਼ਰ ਨਹੀਂ ਆਉਂਦਾ।
ਆਪਾਂ ਗੱਲਾਂ 'ਚ ਬੜਾ ਲਾਗੇ ਲੰਘ ਗਏ ਤੇ ਆਪਾਂ ਚੱਲੀਏ ਭਾਰਤ ਦੀ ਆਬਾਦੀ ਵੱਲ ਨੂੰ। ਕਹਿੰਦੇ 144 ਕਰੋੜ ਦੇ ਪਾਰ ਹੋ ਗਈ, 77 ਸਾਲਾਂ 'ਚ ਦੁੱਗਣੀ ਹੋ ਜੂਗੀ। ਬਿਲਕੁਲ ਪ੍ਰਵੀਨ ਜੀ, ਇਹ UNFPA ਦਾ ਸਰਵੇ ਹੈ, UNFPA ਜੀ ਸੰਯੁਕਤ ਰਾਸ਼ਟਰ ਆਬਾਦੀ ਫੰਡ, ਉਹਨਾਂ ਦੀ ਰਿਪੋਰਟ ਹੈ ਇਹ। ਉਸ ਰਿਪੋਰਟ ਨੇ ਦਾਅਵਾ ਕੀਤਾ ਕਿ ਭਾਰਤ ਦੇ ਵਿੱਚ ਹੁਣ ਜਨਸੰਖਿਆ ਜਿਹੜੀ ਉਹ 144 ਕਰੋੜ ਦੇ ਪਾਰ ਹੈ। ਠੀਕ ਹੈ ਜੀ। 144.17 ਕਰੋੜ ਹੈ, ਜਦੋਂ ਕਿ ਚੀਨ ਦੀ 142.5 ਕਰੋੜ ਹੈ ਜੀ। ਸੋ ਬੇਸ਼ੱਕ ਇਹ ਰਿਕਾਰਡ ਤਾਂ ਪਹਿਲਾਂ ਹੀ ਸਾਹਮਣੇ ਆ ਗਿਆ ਸੀ। ਮੋਦੀ ਜੀ ਵਾਰ-ਵਾਰ ਕਹਿੰਦੇ ਸੀ ਕਿ ਵਿਸ਼ਵ 'ਚ ਅਸੀਂ ਸਭ ਤੋਂ ਮੋਹਰੀ ਬਣਨਾ, ਸੋ ਜਨਸੰਖਿਆ ਦੇ ਮਾਮਲੇ 'ਚ ਅਸੀਂ ਮੋਹਰੀ ਬਣ ਚੁੱਕੇ ਹਾਂ। ਪਰ ਆਹ ਪਹਿਲੂ ਕਿ 144 ਕਰੋੜ ਦੇ ਪਾਰ ਹੈ, ਕਿਉਂਕਿ ਸਾਡੀ ਜਨਗਣਨਾ 2011 ਤੋਂ ਬਾਅਦ ਅਜੇ ਹੋਈ ਨਹੀਂ। ਉਹ NRC-CA ਨੂੰ ਲੈ ਕੇ ਮੁੱਦਾ ਬਣਿਆ ਹੋਇਆ ਸੀਗਾ, ਇਸ ਲਈ ਵੀ ਡਿਲੇ ਹੁੰਦੀ ਗਈ। ਤੇ ਹੁਣ ਤਾਂ ਭਾਜਪਾ ਨੇ ਆਪਣੀ ਗਰੰਟੀਆਂ 'ਚ ਸ਼ਾਮਲ ਕਰ ਲਿਆ ਕਿ ਅਸੀਂ ਉਹ ਕਰਕੇ ਰਵਾਂਗੇ। ਸੋ ਮਤਲਬ ਲੋਕਾਂ ਦੇ ਰੋਸੇ ਨੂੰ ਜਾਂ ਲੋਕਾਂ ਦੇ ਸ਼ੰਕਾਵਾਂ ਨੂੰ ਵੀ ਦਰਕਿਨਾਰ ਕਰਕੇ ਤੁਸੀਂ ਉਹ ਚੀਜ਼ਾਂ ਆਪਣੇ ਚੋਣ ਮੈਨੀਫੈਸਟੋ 'ਚ ਲਿਆ ਰਹੇ ਹੋ, ਹੈ ਨਾ। ਸੋ 2011 ਦੀ ਜਨਗਣਨਾ ਦੇ ਹਿਸਾਬ ਨਾਲ ਸਾਡੀ ਆਬਾਦੀ 121 ਕਰੋੜ ਸੀ ਜੀ, ਤੇ ਮੰਨਿਆ ਜਾ ਰਿਹਾ ਸੀ ਕਿ ਹੁਣ ਅਸੀਂ 130 ਕਰੋੜ ਦੇ ਗੇੜ 'ਚ ਹੋਵਾਂਗੇ, ਪਰ 144 ਕਰੋੜ ਦੇ ਪਾਰ ਸਾਡੀ ਆਬਾਦੀ ਆ। ਤੇ ਇਸ ਰਿਪੋਰਟ ਨੇ ਦਾਅਵਾ ਕੀਤਾ ਕਿ ਅਗਲੇ 77 ਸਾਲਾਂ 'ਚ ਭਾਰਤ ਦੀ ਆਬਾਦੀ ਦੁੱਗਣੀ ਹੋ ਜੂਗੀ, ਮਤਲਬ 288 ਕਰੋੜ ਤੋਂ ਵੀ ਪਾਰ 300 ਕਰੋੜ ਦੇ ਗੇੜ 'ਚ ਚਲੀ ਜਾਊਗੀ। ਤੇ ਇਸੇ ਰਿਪੋਰਟ ਨੇ ਇਹ ਵੀ ਇੱਕ ਸ਼ੁਭ ਸੰਕੇਤ ਦਿੱਤਾ ਹੈ ਕਿ ਭਾਰਤ ਨੌਜਵਾਨ ਮੁਲਕ ਹੈ। ਠੀਕ ਹੈ ਜੀ। 0 ਤੋਂ 14 ਸਾਲ ਤੱਕ ਦੇ ਬੱਚਿਆਂ ਦੀ ਗਿਣਤੀ ਸਾਡੇ 24% ਹੈ। ਜੀ। 0 ਤੋਂ 14 ਸਾਲ ਤੱਕ ਦੇ ਬੱਚਿਆਂ ਦੀ ਗਿਣਤੀ ਜਿਹੜੀ ਕੁੱਲ ਆਬਾਦੀ ਦਾ 14% ਹੈ, ਜਦੋਂ ਕਿ ਜਿਹੜੇ 65 ਸਾਲ ਤੋਂ ਉੱਪਰ ਵਾਲੇ ਸਾਡੇ ਬਜ਼ੁਰਗ ਨੇ ਉਹਨਾਂ ਦੀ ਆਬਾਦੀ 'ਚ ਹਿੱਸੇਦਾਰੀ 7% ਹੈ। ਠੀਕ ਹੈ। ਸੋ ਇਸ ਲਈ ਦਾ ਮਤਲਬ ਅਸੀਂ ਜਵਾਨੀ ਵਾਲੇ ਪਾਸੇ ਹੈਗੇ ਹਾਂ। ਹਾਂ, ਮੈਂ ਦੇਖ ਰਿਹਾ ਸੀ 0 ਤੋਂ 14 ਸਾਲ ਤੱਕ 24% ਹੈ ਆਬਾਦੀ ਦਾ ਹਿੱਸਾ, 10 ਤੋਂ 19 ਸਾਲ ਵਾਲਿਆਂ ਦੀ ਗਿਣਤੀ 17% ਹੈ, ਤੇ 10 ਤੋਂ 24 ਸਾਲ ਤੱਕ ਜੇ ਆ ਜਾਈਏ ਤਾਂ ਉਹ 26% ਬਣ ਜਾਂਦੀ ਹੈ। ਠੀਕ ਹੈ। ਜੇ 15 ਤੋਂ 64 ਸਾਲ ਤੱਕ ਮੈਂ ਆ ਜਾਵਾਂ ਤਾਂ ਉਹ 68% ਬਣ ਜਾਂਦੀ ਹੈ। ਜੀ। ਸੋ 15 ਸਾਲ ਤੋਂ 64 ਤੱਕ 68% ਹੈ, ਜਦੋਂ ਕਿ 0 ਤੋਂ 14 ਤੱਕ 24% ਹੈ, ਤੇ ਫਿਰ ਬਾਕੀ 7-8% ਹੈ ਜਿਹੜੀ ਉਹ 65 ਤੋਂ ਉੱਪਰ ਦੀ ਹੈ। ਜੀ। ਸੋ ਇਹਦੇ ਵਿੱਚ ਮੌਤ ਦਰ ਦਾ ਵੀ ਹਵਾਲਾ ਹੈ ਕਿ ਜਿਹੜੀ ਮਰਦਾਂ ਦੀ ਮੌਤ ਦਰ ਹੈ ਉਹ 71 ਸਾਲ ਉਹਨਾਂ ਦੀ ਔਸਤਨ ਉਮਰ ਬਣਦੀ ਹੈ। ਠੀਕ ਹੈ। 71 ਸਾਲ ਦੀ ਔਸਤ ਉਮਰ ਹੈ ਮਰਦ ਦੀ, ਤੇ ਬੀਬੀਆਂ ਦੀ ਔਸਤ ਉਮਰ 74 ਸਾਲ ਹੈ ਨਾ। ਤੇ ਸਾਡੀ ਜਿਹੜੀ ਜਣੇਪਾ ਮੌਤ ਦਰ ਹੈ ਉਹ ਵਿਸ਼ਵ ਦੇ ਪੱਧਰ ਤੇ ਕਾਫੀ ਘਟੀ ਹੈ, ਹੁਣ ਅਸੀਂ 8% ਤੇ ਆ ਗਏ ਹਾਂ। ਠੀਕ ਹੈ ਜੀ। ਪਰ ਇਸ ਰਿਪੋਰਟ ਨੇ ਇੱਕ ਫਿਕਰਮੰਦੀ ਵਾਲਾ ਪਹਿਲੂ ਵੀ ਉਭਾਰਿਆ, ਉਹ ਇਹ ਹੈ ਕਿ 2006 ਤੋਂ ਲੈ ਕੇ 2023 ਤੱਕ 2006 ਤੋਂ 2023 ਤੱਕ ਜਿੰਨੇ ਭਾਰਤ 'ਚ ਵਿਆਹ ਹੋਏ ਨੇ ਉਹਨਾਂ 'ਚੋਂ 23% ਬਾਲ ਵਿਆਹ ਨੇ। ਉਹ ਅੱਛਾ। ਸੋ ਇਹਦਾ ਮਤਲਬ ਅਸੀਂ ਅਜੇ ਬਾਲ ਵਿਆਹ ਨੂੰ ਰੋਕਣ 'ਚ ਕਾਮਯਾਬ ਨਹੀਂ ਹੋ ਪਾ ਰਹੇ, ਹੈ ਨਾ। ਬੇਸ਼ੱਕ ਅਸੀਂ ਜਣੇਪਾ ਮੌਤ ਦਰ ਨੂੰ ਘਟਾਉਣ 'ਚ ਕਾਮਯਾਬ ਹੋਏ ਹਾਂ, ਪਰ ਆ ਬਾਲ ਵਿਆਹ ਇੱਕ ਫਿਕਰਮੰਦੀ ਵਾਲਾ ਪਹਿਲੂ ਹੁੰਦਾ ਹੈ। ਇਹ ਬੱਚਿਆਂ ਦਾ ਇੱਕ ਸ਼ੋਸ਼ਣ ਦਾ, ਖਿਲਵਾੜ ਦਾ ਵੀ ਇੱਕ ਮਸਲਾ ਹੈਗਾ, ਉਹਨਾਂ ਦੇ ਸੰਪੂਰਨ ਵਿਕਸਿਤ ਹੋਣ ਦਾ ਵੀ ਇੱਕ ਮਸਲਾ ਹੈਗਾ। ਸੋ ਪਰ ਇਸ ਨਾਲੋਂ ਵੀ ਵੱਡਾ ਫਿਕਰ ਤਾਂ ਇਹ ਹੈ ਕਿ 144 ਕਰੋੜ ਤੋਂ ਪਾਰ ਜਾਣਾ ਆਬਾਦੀ ਤੇ ਅਗਲੇ 77 ਸਾਲਾਂ 'ਚ ਹੋਰ ਦੁੱਗਣੀ ਹੋਣਾ, ਤਾਂ ਫਿਰ ਰਹਿਣ ਲਈ, ਖਾਣ ਲਈ ਇੱਕ ਵੱਡਾ ਮਸਲਾ ਖੜਾ ਹੋਣ ਵਾਲਾ ਮਤਲਬ, ਤੇ ਜਦੋਂ ਕਿ ਪਾਣੀਆਂ ਦੇ ਮਸਲੇ ਪਹਿਲਾਂ ਹੀ ਗੰਭੀਰ ਹੋ ਚੁੱਕੇ ਨੇ। ਹਾਂਜੀ, ਬਿਲਕੁਲ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਵਿਰਾਮ ਦੇਵਾਂਗੇ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰਾਂ ਦਾ ਸਿਲਸਿਲਾ ਇੱਥੇ ਹੀ ਰੋਕਾਂਗੇ। ਪੰਜਾਬੀ ਰੇਡੀਓ ਜੈਸੇ ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ ਜੈਸੇ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।